ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਜੀ, ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਸਪਾਂਸਰਸ ਦਾ ਧੰਨਵਾਦ ਕਰਨ ਤੋਂ ਪਹਿਲਾਂ ਤੁਹਾਨੂੰ ਸਭ ਨੂੰ ਨਵੇਂ ਸਾਲ ਦੀ ਮੁਬਾਰਕਬਾਦ ਦੇ ਦਈਏ। ਪੰਜਾਬੀ ਰੇਡੀਓ ਯੂਐਸਏ ਦੀ ਪੂਰੀ ਟੀਮ ਵੱਲੋਂ, ਪੰਜਾਬੀ ਰੇਡੀਓ ਯੂਐਸਏ ਦੇ ਅਦਾਰੇ ਵੱਲੋਂ, ਦੁਨੀਆ ਭਰ ਦੇ ਵਿੱਚ ਜਿੱਥੇ ਕਿਤੇ ਵੀ ਤੁਸੀਂ ਸੁਣ ਰਹੇ ਹੋ, ਤੁਹਾਨੂੰ ਸਾਰਿਆਂ ਨੂੰ, ਤੁਹਾਡੇ ਪਰਿਵਾਰ ਨੂੰ ਨਵਾਂ ਸਾਲ ਮੁਬਾਰਕ। ਮਿੰਟੂ ਜੀ, ਤੁਹਾਨੂੰ ਵੀ ਨਵਾਂ ਸਾਲ ਮੁਬਾਰਕ। ਅਸੀਂ ਉਮੀਦ ਤੇ ਅਰਦਾਸ ਕਰਦੇ ਹਾਂ ਕਿ ਇਹ ਨਵਾਂ ਸਾਲ ਤੁਹਾਡੇ ਲਈ ਖੁਸ਼ੀਆਂ ਖੇੜੇ, ਸਿਹਤਯਾਬੀਆਂ ਤੇ ਕਾਮਯਾਬੀਆਂ ਲੈ ਕੇ ਆਵੇ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਨਵਾਂ ਸਾਲ ਮੁਬਾਰਕ। ਪਰ ਅਮਰੀਕਾ ਤੋਂ ਬੜੀ ਇੱਕ ਕਹਿ ਲਈਏ ਸੋਗਮਾਈ ਖਬਰ ਆ। ਕਹਿੰਦੇ ਆ ਕਿ ਲੂਸੀਆਨਾ ਦੇ ਨਿਊ ਆਰਲੀਅਨਸ ਦੇ ਵਿੱਚ ਇੱਕ ਟਰੱਕ ਜਿਹੜਾ ਉਹ ਇੱਕ ਸਟਰੀਟ ਦੇ ਵਿੱਚ ਚੜਾ ਦਿੱਤਾ ਗਿਆ, ਜਿੱਥੇ ਲੋਕ ਨਿਊ ਈਅਰ ਮਨਾ ਰਹੇ ਸੀਗੇ। ਤੇ ਹੁਣ ਤੱਕ 10 ਮੌਤਾਂ ਦੀ ਇੱਧਰ ਇੰਡੀਅਨ ਮੀਡੀਆ ਵੱਲੋਂ ਰਿਪੋਰਟ ਆ। ਹਾਂਜੀ, ਕੁਛ 35-40 ਦੇ ਕਰੀਬ ਜ਼ਖਮੀ ਆ। ਸੋ ਬਹੁਤ ਕਹਿ ਲਓ ਕਿ ਮੰਦਭਾਗੀ ਘਟਨਾ ਨਵੇਂ ਸਾਲ ਤੇ ਅਮਰੀਕਾ 'ਚ ਇਹੋ ਜਿਹੀਆਂ ਘਟਨਾਵਾਂ, ਚਾਹੇ ਉਹ ਫਾਇਰਿੰਗ ਦੀਆਂ ਘਟਨਾਵਾਂ ਹੋਣ, ਚਾਹੇ ਇਸ ਤਰ੍ਹਾਂ ਦੀਆਂ, ਬਹੁਤ ਦਿਲ ਨੂੰ ਦੁਖੀ ਕਰਨ ਵਾਲੀਆਂ, ਆਵਾਜ਼ਾਰ ਕਰਨ ਵਾਲੀਆਂ। ਤੇ ਨਵੇਂ ਸਾਲ ਦੇ ਮੌਕੇ ਤੇ ਖਾਸ ਤੌਰ ਤੇ ਜਿਹੜੇ ਲੋਕ ਖੁਸ਼ੀਆਂ ਮਨਾਉਣ ਗਏ, ਉਹਨਾਂ ਦੇ ਘਰਾਂ ਦੇ ਵਿੱਚ ਮਾਤਮ ਚਲੇ ਜਾਣਾ ਬਹੁਤ ਦੁਖਦ ਹੈ ਜੀ। ਇਹ ਦੁਖਦ ਹੈ ਜੀ। ਬਿਲਕੁਲ ਮਿੰਟੂ ਜੀ, 10 ਮੌਤਾਂ ਦੀ ਪੁਸ਼ਟੀ ਹੁਣ ਤੱਕ ਇੱਥੋਂ ਦੀ ਮੀਡੀਆ ਨੇ ਵੀ 10 ਮੌਤਾਂ ਦੀ ਪੁਸ਼ਟੀ ਕੀਤੀ ਹੈ। ਆਪਾਂ ਦੇਖਿਆ ਲੰਘੇ ਦਿਨੀ ਕ੍ਰਿਸਮਸ ਦੇ ਮੌਕੇ ਤੇ ਵੀ ਇੱਕ ਮੁਲਕ ਦੇ ਵਿੱਚ ਇਸ ਤਰ੍ਹਾਂ ਵਾਪਰਿਆ ਸੀ, ਜਦੋਂ ਭੀੜ ਦੇ ਉੱਤੇ ਕਾਰ ਚੜਾ ਦਿੱਤੀ ਗਈ ਸੀ ਤੇ ਉਦੋਂ ਵੀ 3-4 ਮੌਤਾਂ ਹੋ ਗਈਆਂ ਸੀਗੀਆਂ। ਸੋ ਬੜੀ ਮੰਦਭਾਗੀ ਗੱਲ ਆ। ਦੁਨੀਆ ਜਸ਼ਨਾਂ ਦੇ ਵਿੱਚ ਰੁੱਝੀ ਹੈ, ਪਰ ਇਹ ਜਿਹੜੇ ਮਾਤਮ ਹੈਗੇ ਆ, ਇਹਨਾਂ ਨੇ ਉਹਨਾਂ ਜਸ਼ਨਾਂ ਦੇ ਦਰਮਿਆਨ ਸਨਾਟਾ ਛਾਉਣ ਦਾ ਹੀ ਇੱਕ ਤਰੀਕੇ ਨਾਲ ਕੰਮ ਕੀਤਾ ਜੀ। ਸੋ ਅੱਗੇ ਵਧਣ ਤੋਂ ਪਹਿਲਾਂ ਸਪਾਂਸਰਸ ਦਾ ਧੰਨਵਾਦ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾਅ ਫਰਮ ਵਾਲੇ, ਜੇ ਟਰਕੀਅਨ ਆ, ਟੋਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415-909-0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁਡਲੈਂਡ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀਐਨ ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨਾਂ ਸੈਂਤਨੇਲਾ ਦੀ, ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜਸਵਿੰਦਰ ਸਿੰਘ ਨਾਗਰਾ ਰੋਜ਼ਬੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 1 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਮਿੰਟੂ ਜੀ, ਜਿਵੇਂ ਨਵੇਂ ਸਾਲ ਦਾ ਦਿਨ ਸੀਗਾ, ਦਿਹਾੜਾ ਸੀ, ਤੇ ਇਸ ਮੌਕੇ ਜਿਹੜੇ ਧਾਰਮਿਕ ਲੋਕ ਨੇ ਉਹ ਆਪੋ ਆਪਣੇ ਧਾਰਮਿਕ ਸਥਾਨਾਂ ਤੇ ਜਾਂਦੇ ਨੇ। ਠੀਕ ਉਸੇ ਤਰਜ਼ ਦੇ ਉੱਤੇ ਦਰਬਾਰ ਸਾਹਿਬ ਵਿਖੇ ਬਹੁਤ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਨਤਮਸਤਕ ਹੋਏ ਨੇ ਜੀ। ਬਿਲਕੁਲ ਬਿਲਕੁਲ ਜੀ। ਇਹ ਹਰ ਇੱਕ ਸਾਲ ਆਪਾਂ ਦੀਵਾਲੀ ਜਾਂ ਨਵੇਂ ਸਾਲ ਦਾ ਜੇ ਮੌਕਾ ਦੇਖੀਏ, ਉੱਥੇ ਉਦੋਂ ਸ਼ਰਧਾਲੂਆਂ ਦੀ ਸੰਗਤ ਦੀ ਬੜੀ ਜ਼ਿਆਦਾ ਆਮਦ ਹੁੰਦੀ ਆ। ਤੇ ਦੱਸਦੇ ਆ ਕਿ ਗੋਲਡਨ ਟੈਂਪਲ ਦੇ ਵਿੱਚ, ਯਾਨੀ ਦਰਬਾਰ ਸਾਹਿਬ ਦੇ ਵਿੱਚ, ਜੋ ਮੀਡੀਆ ਦੱਸ ਰਿਹਾ ਕਿ 3 ਘੰਟਿਆਂ 'ਚ 2 ਲੱਖ ਸੰਗਤ ਪਹੁੰਚੀ ਹੈ ਜੀ। ਤਾਂ ਇਹ ਬਹੁਤ ਵੱਡੀ ਗਿਣਤੀ ਆ ਜੇ ਆਪਾਂ ਦੇਖੀਏ ਇਸ ਲਿਹਾਜ਼ ਨਾਲ। ਦਰਬਾਰ ਸਾਹਿਬ ਦੇ ਵਿੱਚ ਬਹੁਤ ਵੱਡੀ ਗਿਣਤੀ ਆ। ਤੇ ਦੱਸਦੇ ਆ ਕਿ ਲੰਗਰ ਹਾਲ ਦੇ ਪਿੱਛੇ ਜਿਹੜੇ ਕਮਰੇ ਆ ਉਹ ਵੀ ਖੋਲਣੇ ਪੈ ਗਏ, ਮਤਲਬ ਕਿ ਥਾਂ ਜਿਹੜੀ ਆ ਉਹ ਇੰਨੀ ਥੁੜ ਗਈ, ਇੰਨੀ ਸੰਗਤ ਜਿਹੜੀ ਹੈ ਉਹ ਉੱਥੇ ਨਤਮਸਤਕ ਹੋਣ ਵਾਸਤੇ ਪਹੁੰਚੀ ਆ। ਤੇ ਦੱਸਦੇ ਆ ਕਿ ਪੈਰ ਰੱਖਣ ਵਾਸਤੇ ਵੀ ਜਗ੍ਹਾ ਜਿਹੜੀ ਹੈ ਉਹ ਨਹੀਂ ਸੀ ਮਿਲ ਰਹੀ। ਤਾਂ ਨਵੇਂ ਸਾਲ ਦੇ ਪਹਿਲੇ ਦਿਨ ਅੰਦਾਜ਼ਨ ਦੱਸਦੇ ਆ ਕਿ 3 ਲੱਖ ਸ਼ਰਧਾਲੂ ਜਿਹੜੇ ਆ ਦਰਬਾਰ ਸਾਹਿਬ ਦਰਸ਼ਨਾਂ ਵਾਸਤੇ ਪਹੁੰਚ ਸਕਦੇ। ਮਤਲਬ ਕਿ ਇਹਨਾਂ ਦੀ ਗਿਣਤੀ ਜਿਹੜੀ ਆ ਉਹ ਅੱਜ ਸ਼ਾਮ ਤੱਕ 3 ਲੱਖ ਤੱਕ ਪਹੁੰਚ ਸਕਦੀ ਆ। ਤਾਂ ਇਹਦਾ ਮਤਲਬ ਇਹ ਹੈ ਕਿ ਦੇਖੋ, ਇਹ ਧਾਰਮਿਕ ਟੂਰਿਜ਼ਮ ਵੀ ਕਿਹਾ ਜਾਂਦਾ ਹੈ। ਜੇ ਆਪਾਂ ਇਕੋਨਮੀ ਦੀ ਭਾਸ਼ਾ 'ਚ ਵੇਖੀਏ ਤਾਂ ਬਿਜ਼ਨਸ ਵੀ ਨਿਕਲਦਾ ਹੈ ਨਾ। ਬਿਲਕੁਲ। ਤਾਂ ਠੀਕ ਆ ਕਿ ਜੋ ਵੀ ਸ਼ਰਧਾਲੂ ਆਉਂਦਾ ਉਹ ਆਪਣੀ ਸ਼ਰਧਾ ਦੇ ਮੁਤਾਬਕ, ਹੈਸੀਅਤ ਦੇ ਮੁਤਾਬਕ ਜੋ ਧਾਰਮਿਕ ਅਸਥਾਨ ਆ ਉੱਥੇ ਤਾਂ ਕਰਦਾ ਹੀ ਹੈ। ਤਾਂ ਉਦੋਂ ਬਾਹਰ ਵੀ ਖਾਣ ਪੀਣ ਹੈ, ਉਹਦਾ ਰਹਿਣ ਸਹਿਣ ਹੈ, ਕਿਉਂਕਿ ਸੰਗਤ ਬਾਹਰੋਂ ਵੀ ਬਹੁਤ ਆਉਂਦੀ ਆ ਨਾ, ਨੌਨ ਸਿੱਖ ਵੀ ਬਹੁਤ ਆਉਂਦੇ ਆ।
ਤਾਂ ਉਹਦੇ ਨਾਲ ਕੀ ਹੈ ਕਿ ਹੋਟਲ ਦਾ ਕਾਰੋਬਾਰ ਹੈ ਜਿਹੜਾ ਉਹ ਬਹੁਤ ਚਮਕਦਾ ਹੈ। ਤਾਂ ਉੱਥੇ ਹੋਟਲਾਂ ਦੀ ਬੁਕਿੰਗ ਨਵੇਂ ਸਾਲ ਦੇ ਮੌਕੇ ਜਾਂ ਦੀਵਾਲੀ ਦੇ ਮੌਕੇ ਦੇਖੋਗੇ ਜਾਂ ਛੁੱਟੀਆਂ ਦੇ ਮੌਕੇ ਬਹੁਤ ਜ਼ਿਆਦਾ ਹੋ ਜਾਂਦੀ ਆ। ਸਰਾਵਾਂ ਦੇ ਵਿੱਚ ਤੇ ਕਮਰਾ ਜਿਹੜਾ ਤੁਹਾਨੂੰ ਪਤਾ ਪਹਿਲਾਂ ਹੀ ਮੁਸ਼ਕਲ ਮਿਲਦਾ ਹੈ। ਪਰ ਕਈ ਮੌਕੇ ਇਸ ਤਰ੍ਹਾਂ ਦੇ ਆਉਂਦੇ ਆ ਕਿ ਹੋਟਲਾਂ ਦੇ ਵਿੱਚ ਕਮਰੇ ਵੀ ਜਾਣੀ ਨੇੜਾ ਜਿਹੜਾ ਹੈ ਨਾ ਦਰਬਾਰ ਸਾਹਿਬ ਦਾ ਨੇੜਾ ਏਰੀਆ ਜਿਹੜਾ ਉਹਦੇ ਵਿੱਚ ਹੋਟਲ ਆਮ ਹੋਟਲ ਕਿਉਂਕਿ ਆਮ ਬੰਦੇ ਨੇ ਆਮ ਕੀਮਤ ਵਾਲਾ ਹੋਟਲ ਜਿਹੜਾ ਹੈ ਉਹ ਲੈਣਾ ਹੁੰਦਾ ਅਫੋਰਡ ਕਰਨਾ ਹੁੰਦਾ ਉਹ ਫਿਰ ਲੱਗਦਾ ਨਹੀਂ ਹੈ ਛੇਤੀ ਕਿਤਿਆਂ ਕਮਰਾ। ਸੋ ਇਸ ਕਰਕੇ ਇਹ ਚੀਜ਼ਾਂ ਹੁੰਦੀਆਂ ਨੇ। ਤਾਂ ਬਾਕੀ ਬਹੁਤ ਬੰਦਿਆਂ ਦੀ ਇਹ ਚਾਹਨਾ ਹੁੰਦੀ ਹੈ ਜੀ, ਇਹ ਨੇਚਾ ਹੁੰਦੀ ਆ ਕਿ ਪਹਿਲਾ ਜਿਹੜਾ ਦਿਨ ਹੋਵੇ ਵਰੇ ਦਾ ਤੇ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਗੁਰੂ ਸਾਹਿਬ ਤੋਂ ਆਸ਼ੀਰਵਾਦ ਲੈ ਕੇ ਉਹ ਸ਼ੁਰੂਆਤ ਹੋਵੇ ਤੇ ਬਿਹਤਰ ਆ। ਤੇ ਅੱਜ ਕੱਲ ਤੁਹਾਨੂੰ ਪਤਾ ਪੰਜਾਬ ਦੇ ਲੋਕਾਂ ਦੀ ਵੀ ਕੀ ਆ ਕਿ ਸਵਾਰੀ ਘਰ ਘਰ ਹੈਗੀ ਆ ਆਪਣੀ। ਤਾਂ ਬੰਦੇ ਜਿਹੜੇ ਆ ਉਹ ਕਾਰਾਂ ਨੂੰ ਸੈਲਫ ਮਾਰ ਲੈਂਦੇ ਆ, ਕੋਈ 2-4 ਮਿੱਤਰ ਰਲ ਕੇ ਜਾਂ ਫੈਮਿਲੀ ਮੈਂਬਰ ਰਲ ਕੇ। ਇਸ ਕਰਕੇ ਬਹੁਤ ਜਿਹੜੇ ਕਹਿ ਲਓ ਕਿ ਵੱਡੇ ਹਸਤੀਆਂ ਜਾਂ ਵੱਡੇ ਨਾਂ ਨੇ ਜਿਹੜੇ ਉਹ ਵੀ ਕਈ ਵਾਰ ਸਾਲ ਦੀ ਸ਼ੁਰੂਆਤ ਮੱਥਾ ਟੇਕ ਕੇ ਕਰਦੇ ਨੇ ਦਰਬਾਰ ਸਾਹਿਬ ਤੋਂ। ਜੀ ਜੀ। ਤਾਂ ਨੇਚਾ ਹੁੰਦੀ ਹੈ ਇਹ ਕਿਸੇ ਨਾ ਕਿਸੇ ਪੱਖ ਤੋਂ ਜੇ ਦੇਖੀਏ ਧਾਰਮਿਕ ਆਸਥਾ ਦਾ ਵਿਸ਼ਾ ਤੇ ਹੈ। ਤਾਂ ਪਰ ਦੂਸਰੇ ਪਾਸੇ ਜੇ ਆਪਾਂ ਦੇਖੀਏ ਤਾਂ ਕਾਰੋਬਾਰ ਨਾਲ ਵੀ ਚੀਜ਼ਾਂ ਜੁੜ ਜਾਂਦੀਆਂ ਕਿ ਉੱਥੋਂ ਦਾ ਅੰਮ੍ਰਿਤਸਰ ਦਾ ਕਾਰੋਬਾਰ ਫਿਰ ਇਸੇ ਦਰਮਿਆਨ ਬਹੁਤ ਜ਼ਿਆਦਾ ਕਹਿ ਲਓ ਕਿ ਸੰਗਤ ਦੀ ਆਮਦ ਦੇ ਸਦਕਾ ਵੱਧਦਾ। ਪਰ ਇੱਕ ਚੀਜ਼ ਜੀ ਮੈਂ ਜ਼ਰੂਰ ਕਹਿਣੀ ਚਾਹਾਂਗਾ, ਜਿਹੜੀ ਕੌੜੀ ਹੋ ਸਕਦੀ ਹੈ ਥੋੜੀ ਫਿੱਕੀ ਹੋ ਸਕਦੀ ਹੈ ਪਰ ਹੈ ਸੱਚ ਹੈ ਕਿ ਆ ਕੁਝ ਸਮੇਂ ਤੋਂ ਵੈਸੇ ਤੇ ਸ਼ਿਕਾਇਤਾਂ ਅੱਗੇ ਵੀ ਆਈਆਂ, ਕੁਝ ਸਮੇਂ ਤੋਂ ਉੱਥੇ ਜੋ ਲੋਕ ਸੇਵਾ ਕਰਦੇ ਵੈਸੇ ਉਹਨਾਂ ਨੂੰ ਸੇਵਾਦਾਰ ਕਹਿੰਦੇ ਚਾਹੇ ਉਹ ਤਨਖਾਹਦਾਰ ਮੁਲਾਜ਼ਮ ਹੀ ਨੇ, ਉਹਨਾਂ ਦੇ ਬਿਹੇਵ ਦੀਆਂ ਬਹੁਤ ਸ਼ਿਕਾਇਤਾਂ ਨੇ ਸਰ। ਹੁਣ ਤੇ ਲੋਕ ਕਹਿ ਲਓ ਕਿ ਔਨ ਕੈਮਰਾ ਵੀ ਆ ਕੇ ਪੰਜਾਬ ਦੇ ਵਿੱਚੋਂ ਇਹ ਗੱਲਾਂ ਕਰਦੇ ਆ। ਤੇ ਇੱਕ ਦੋ ਬੰਦਿਆਂ ਨੇ ਮੈਨੂੰ ਵੀ ਦੱਸਿਆ, ਖਾਸ ਤੌਰ ਤੇ ਇੱਕ ਪਰਿਵਾਰ ਗਿਆ ਤੇ ਉਹਨਾਂ ਦੀ ਇੱਕ ਬੱਚੀ ਸੀ 9-10 ਸਾਲ ਦੀ। ਦੀਵਾਲੀ ਦੇ ਮੌਕੇ ਜਦੋਂ ਆਤਿਸ਼ਬਾਜ਼ੀ ਹੋਈ ਤਾਂ ਥੋੜਾ ਚਹਿਕਣ ਲੱਗ ਪਈ। ਜੀ ਜੀ। ਤਾਂ ਇੰਨੇ ਜ਼ੋਰਦਾਰ ਢੰਗ ਨਾਲ ਉਸ ਬੱਚੀ ਨੂੰ ਡਰਾਇਆ ਗਿਆ ਕਿ ਉਹ ਕਹਿੰਦੇ ਕਿ ਬੱਚੀ ਮਤਲਬ ਕਿ ਲਿਪਟ ਗਈ, ਚੰਬੜ ਗਈ ਆਪਦੇ ਪਿਤਾ ਦੀ ਲੱਤ ਨਾਲ। ਤੇ ਫਿਰ ਉਸਨੇ ਕਿਹਾ ਕਿ ਮੈਨੂੰ ਇੱਥੋਂ ਲੈ ਜਾਓ। ਇਸੇ ਤਰ੍ਹਾਂ ਇੱਕ ਪਰਿਵਾਰ ਦੇ ਹੋਰ ਮਤਲਬ ਕਿ ਫੈਮਿਲੀ ਮੈਂਬਰ ਨਾਲ ਗਏ ਸੀ, 2 ਬਜ਼ੁਰਗ ਔਰਤਾਂ ਸੀ, ਉਹ ਬਰਾਂਡੇ 'ਚ ਬੈਠੀਆਂ ਗੁਰਬਾਣੀ ਸਰਵਣ ਕਰ ਰਹੀਆਂ ਹੋਣਗੀਆਂ। ਤਾਂ ਉਹ ਕਿਤੇ ਥੋੜਾ ਜਿਹਾ ਜਿਵੇਂ ਸਿਰ ਤੋਂ ਦੁਪੱਟਾ ਪਿੱਛੇ ਨੂੰ ਖਿਸਕਿਆ ਸੀ ਇੱਕ ਜਣੀ ਦਾ। ਤੇ ਉਹ ਇੱਕ ਕੋਈ ਨਿਹੰਗ ਸਿੰਘ, ਹੁਣ ਨਿਹੰਗ ਸਿੰਘ ਉੱਥੇ ਤੁਹਾਨੂੰ ਪਤਾ ਆਮ ਹੁੰਦੇ ਨੇ, ਤਾਂ ਉਹਨੇ ਆ ਕੇ ਕਿਹਾ ਕਿ ਮੈਂ ਤੁਹਾਡਾ ਗਾਟਾ ਲਾ ਦਿਆਂਗਾ, ਸਿਰ ਢੱਕੋ ਚੰਗੀ ਤਰ੍ਹਾਂ। ਇਹ 2 ਗੱਲਾਂ ਮੈਂ ਸੁਣੀਆਂ ਨੇ ਜੀ ਪਿਛਲੇ ਕੁਝ ਸਮੇਂ ਤੋਂ। ਤੇ ਹੁਣ ਲੋਕ ਜਿਹੜੇ ਔਨ ਕੈਮਰਾ ਵੀ ਬੋਲਣਾ ਸ਼ੁਰੂ ਕਰ ਚੁੱਕੇ। ਠੀਕ ਆ, ਪ੍ਰਬੰਧਾਂ 'ਚ ਕਮੀ ਹੁੰਦੀ ਆ, ਉਹਨਾਂ ਕਮੀਆਂ ਨੂੰ ਜੇ ਫੀਡਬੈਕ ਦੇ ਤੌਰ ਤੇ ਦੱਸੀਏ ਜਾਂ ਉੱਥੇ ਦਰਜ ਕਰਵਾਈਏ ਤਦੇ ਠੀਕ ਹੋਣਗੀਆਂ। ਪਰ ਇਹ ਐਸਜੀਪੀਸੀ ਦਾ ਫਰਜ਼ ਬਣਦਾ ਹੈ ਕਿ ਇਹ ਕੁਝ ਚੀਜ਼ਾਂ ਨੂੰ ਉੱਥੇ ਠੀਕ ਕੀਤਾ ਜਾਵੇ। ਸੰਗਤਾਂ ਦੀ ਆਮਦ ਤੇ ਵਧੇਗੀ ਹਰੇਕ ਸਾਲ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਅੱਜ ਕੱਲ ਕੀ ਹੈ ਕਿ ਪੰਜਾਬ ਦੇ ਕਿਸੇ ਕੋਨੇ 'ਚ ਵੀ ਸਫ਼ਰ ਹੈ ਜਿਹੜਾ, ਕਿਸੇ ਕੋਨੇ 'ਚ ਵੀ ਜਿਹੜਾ 3-4 ਘੰਟੇ ਤੋਂ ਵੱਧ ਨਹੀਂ ਆ। ਅਸੀਂ ਇੱਕ ਕੋਨੇ ਤੇ ਬੈਠੇ ਆ, ਦੂਜੇ ਕੋਨੇ ਤੇ ਚੰਡੀਗੜ੍ਹ ਆ, 4 ਘੰਟਿਆਂ 'ਚ ਉੱਥੇ ਵੱਜੀਦਾ ਜੀ। ਅੰਮ੍ਰਿਤਸਰ ਸਾਡੇ ਤੋਂ 3 ਘੰਟੇ ਆ ਜੀ। ਬਠਿੰਡੇ ਤੋਂ ਚੜ੍ਹ ਜਾਈਏ ਤੇ ਅੰਮ੍ਰਿਤਸਰ ਗਏ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇਸ ਕਰਕੇ ਆਮਦ ਵਧੇਗੀ ਤਾਂ ਇਹਨਾਂ ਨੂੰ ਪ੍ਰਬੰਧ ਜਿਹੜੇ ਉਹ ਇਸ ਤਰ੍ਹਾਂ ਦੇ ਕਰਨੇ ਚਾਹੀਦੇ। ਹਾਂ, ਮਰਿਆਦਾ ਦਾ ਪਾਲਣ ਜ਼ਰੂਰੀ ਹੈ, ਪਰ ਜਿੱਦਾਂ ਇੱਕ ਸਾਰਥਕ ਤਰੀਕਾ, ਇੱਕ ਕਹਿ ਲਓ ਕਿ ਜਿੱਦਾਂ ਠਰਮੇ ਵਾਲਾ ਲਹਿਜ਼ਾ ਜਿਹੜਾ ਨਾ ਉਹ ਬਹੁਤ ਲਾਜ਼ਮੀ ਹੈ। ਇਹ ਸ਼ਿਕਾਇਤਾਂ ਅਕਸਰ ਉੱਥੋਂ ਆਉਂਦੀਆਂ ਨੇ ਜੀ। ਜੀ। ਤੇ ਮੈਨੂੰ ਜੀ ਗੱਲ ਕਰੀਏ ਕਿਸਾਨੀ ਦੀ, ਐਸਕੇਐਮ ਨੇ ਆਪਣਾ ਫੈਸਲਾ ਬਦਲਿਆ ਜੀ। ਵੇਖੋ ਐਸਕੇਐਮ ਦੀ ਜੇ ਆਪਾਂ ਗੱਲ ਕਰੀਏ ਤਾਂ ਬੜੀ ਆਲੋਚਨਾ ਵੀ ਹੋਈ ਸੀ, ਕਿਉਂਕਿ ਪਿੱਛੇ ਜੇ ਇਹਨਾਂ ਨੇ ਫੈਸਲਾ ਕੀਤਾ ਸੀਗਾ ਕਿ ਅਸੀਂ ਸੁਪਰੀਮ ਕੋਰਟ ਵਾਲੀ ਕਮੇਟੀ ਦੇ ਨਾਲ ਜਿਹੜੀ ਮੀਟਿੰਗ ਹੋਣੀ ਆ ਉਹਦੇ ਵਿੱਚ ਬੈਠਾਂਗੇ ਜੀ। ਠੀਕ ਹੈ ਜੀ। ਤਾਂ 3 ਜਨਵਰੀ ਨੂੰ ਇਹ ਮੀਟਿੰਗ ਹੋਣੀ ਸੀਗੀ। ਪਹਿਲਾਂ ਦਾਅਵਾ ਕੀਤਾ ਗਿਆ ਸੀਗਾ ਕਿ ਸ਼ਾਮਲ ਹੋਣਗੇ। ਤਾਂ ਉਦੋਂ ਬਾਅਦ ਕੀ ਹੋਇਆ ਸੀਗਾ ਕਿ ਕੁਝ ਜਿਹੜੇ ਕਿਸਾਨ ਆਗੂ ਆ ਉਹ ਹੀ ਇਸ ਫੈਸਲੇ ਦੇ ਨਾਲ ਅਸਹਿਮਤ ਨਜ਼ਰ ਆਏ। ਹੁਣ ਜਦੋਂ ਦਬਾਅ ਬਣਿਆ ਤੇ ਦੱਸਦੇ ਆ ਕਿ ਅੱਜ ਮੀਟਿੰਗ ਤੋਂ ਬਾਅਦ ਹਰਿੰਦਰ ਸਿੰਘ ਲੱਖੋਵਾਲ ਨੇ ਦੱਸਿਆ ਕਿ ਦੇਖੋ ਜੀ ਜੋ ਪੱਤਰ ਆਇਆ ਉਹਦੇ ਵਿੱਚ ਰਸਤਿਆਂ ਨੂੰ ਖੋਲਣ ਦੇ ਬਾਰੇ, ਕਿਸਾਨਾਂ ਨੂੰ ਮਨਾਉਣ ਜਿਹੇ ਮੁੱਦੇ ਆ, ਜਦ ਕਿ ਇਹ ਗੱਲ ਗਲਤ ਆ ਕਿ ਰਸਤੇ ਜਿਹੜੇ ਕਿਸਾਨਾਂ ਨੇ ਰੋਕ ਰੱਖੇ ਆ, ਰਸਤੇ ਤੇ ਸਰਕਾਰਾਂ ਨੇ ਬੰਦ ਕੀਤੇ ਆ। ਇਹਦੇ ਵਿੱਚ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਕੋਈ ਜ਼ਿਕਰ ਨਹੀਂ।
ਅਜਿਹੇ 'ਚ ਅਸੀਂ ਮੀਟਿੰਗ 'ਚ ਨਹੀਂ ਜਾਵਾਂਗੇ। ਤਾਂ ਇਹਨਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਇਸ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਵਾਂਗੇ, ਕਿਉਂਕਿ ਸੋਸ਼ਲ ਮੀਡੀਆ ਤੇ ਕਾਫੀ ਆਲੋਚਨਾ ਸਟਾਰਟ ਹੋ ਗਈ ਇਹਨਾਂ ਦੀ, ਅਤੇ ਇਸ ਤੋਂ ਇਲਾਵਾ ਇਹਨਾਂ ਦੇ ਆਪਣੇ ਬੰਦੇ ਜਿਹੜੇ ਆ ਉਹ ਕਿਤੇ ਨਾ ਕਿਤੇ ਪਹਿਲੇ ਫੈਸਲੇ ਨਾਲ ਅਸਹਿਮਤ ਨਜ਼ਰ ਆਏ। ਹੁਣ ਅੱਜ ਦੀ ਜੇ ਆਪਾਂ ਇੱਕ ਚੀਜ਼ ਹੋਰ ਦੇਖੀਏ ਤਾਂ ਚੜੂਨੀ ਸਾਹਿਬ ਬੋਲੇ ਆ, ਚੜੂਨੀ ਸਾਹਿਬ ਦਾ ਵੀ ਬਿਆਨ ਆਇਆ। ਚੜੂਨੀ ਸਾਹਿਬ ਕਹਿੰਦੇ ਆ ਕਿ ਅਸਲ ਦੇ ਵਿੱਚ ਡੱਲੇਵਾਲ ਤੇ ਪੰਧੇਰ ਹੀ ਸਨ ਜਿਨ੍ਹਾਂ ਨੇ ਐਸਕੇਐਮ ਦੇ ਵਿੱਚ ਪਟਕ ਪਾਇਆ, ਪਾੜ ਪਾਇਆ। ਇਹਨਾਂ ਦੋ ਬੰਦਿਆਂ ਨੇ ਦਫਾੜ, ਤੇ ਮੈਂ ਸਮਰਥਨ ਦੇਣ ਵਾਸਤੇ ਗਿਆ ਸਾਂ। ਡੱਲੇਵਾਲ ਤੇ ਪੰਧੇਰ ਜਿਹੜੇ ਆ ਉਹ ਚਾਹੁੰਦੇ ਨਹੀਂ ਕਿ ਅਸੀਂ ਇਕਜੁੱਟ ਹੋ ਜਾਈਏ। ਇਹ ਵੀ ਇੱਕ ਵੱਡਾ ਬਿਆਨ ਆ ਗਿਆ। ਇਸ ਤੋਂ ਇਲਾਵਾ ਅੱਜ ਜਿਹੜੇ ਕੇਂਦਰੀ ਖੇਤਰੀ ਮੰਤਰੀ ਆ ਸ਼ਿਵਰਾਜ ਚੌਹਾਨ, ਉਹਨਾਂ ਦਾ ਵੀ ਬਿਆਨ ਆਇਆ। ਇਹ ਉਹੀ ਨੇ ਜਿਹੜੇ ਮਾਮਾ ਵੱਜਦੇ ਆ, ਮੱਧ ਪ੍ਰਦੇਸ਼ 'ਚ ਮੁੱਖ ਮੰਤਰੀ ਰਹਿ ਚੁੱਕੇ ਆ ਲੰਬਾ ਸਮਾਂ। ਇਹਨਾਂ ਨੇ ਕਿਹਾ ਕਿ ਜੋ ਸੁਪਰੀਮ ਕੋਰਟ ਫੈਸਲਾ ਦੇਵੇਗੀ ਸਾਨੂੰ ਮਨਜ਼ੂਰ ਹੈ, ਸਾਨੂੰ ਪ੍ਰਵਾਨ ਆ। ਪਰ ਜੇ ਸੁਪਰੀਮ ਕੋਰਟ ਕੱਲ ਨੂੰ ਕੋਈ ਸੁਝਾਅ ਦੇ ਦੇਵੇ ਕਿ ਐਮਐਸਪੀ ਦੀ ਗਾਰੰਟੀ ਦੇ ਦਿਓ, ਤੇ ਕੀ ਗਾਰੰਟੀ ਬਣਾ ਦਿਓਗੇ? ਤਾਂ ਮਤਲਬ ਕਿ ਇਹ ਕਹਿਣ ਦੀਆਂ ਗੱਲਾਂ ਨੇ। ਦਿਗਵਿਜੇ ਸਿੰਘ ਚੌਟਾਲਾ ਵੀ ਹੈ ਜਿਹੜਾ, ਉਹ ਵੀ ਡੱਲੇਵਾਲ ਨੂੰ ਮਿਲੇ ਅੱਜ ਜਾ ਕੇ। ਹੁਣ ਇੱਕ ਵੱਡੀ ਗੱਲ ਹੋਰ ਵਾਪਰ ਰਹੀ ਹੈ, ਉਹ ਬੜੀ ਇੰਟਰਸਟਿੰਗ ਹੈ, ਕਿਉਂਕਿ ਉਗਰਾਹਾਂ ਵਾਲਿਆਂ ਨੇ 4 ਜਨਵਰੀ ਨੂੰ ਜਿਹੜੀ ਮੋਗੇ ਨਹੀਂ ਟਵਾਣੇ ਮਹਾਪੰਚਾਇਤ ਹੋਣੀ ਹੈ ਤੇ 9 ਨੂੰ ਮੋਗੇ, ਉਹਦੇ 'ਚ ਸ਼ਿਰਕਤ ਦਾ ਫੈਸਲਾ ਕਰ ਲਿਆ। ਇਹ ਹੋਣੀ ਹੈ ਐਸਕੇਐਮ ਜੋ ਪੋਲੀਟੀਕਲ ਕਹਿ ਲਓ ਜੀ, ਯਾਨੀ ਡੱਲੇਵਾਲ ਤੇ ਪੰਧੇਰ ਵਾਲੀ ਨਹੀਂ ਜੋ ਉੱਥੇ ਲੜਾਈ ਲੜੀ ਜਾ ਰਹੀ ਆ, ਇਹ ਦੂਸਰੇ ਰਾਜੇਵਾਲ ਹੋਰੀ ਆ ਗਏ। ਹੁਣ ਇਹਦੇ 'ਚ ਕੀ ਹੈ ਕਿ ਖਨੌਰੀ 'ਚ ਇਹਨਾਂ ਨੇ ਵੀ ਇਕੱਠ ਰੱਖ ਲਿਆ 10 ਤੇ 4 ਨੂੰ ਬਰੋਬਰ, ਡੱਲੇਵਾਲ ਤੇ ਪੰਧੇਰ ਹੋਰਾਂ ਨੇ ਜੀ। ਇਹ ਤੋਂ ਇਲਾਵਾ ਡਾਕਟਰ ਦਰਸ਼ਨਪਾਲ ਨੇ ਇਹਨਾਂ ਨੂੰ ਸੁਝਾਅ ਵੀ ਦਿੱਤਾ ਕਿ ਤੁਸੀਂ ਆਪਣੀ ਤਰੀਕ ਅੱਗੇ ਪਿੱਛੇ ਕਰ ਲਓ। ਯਾਨੀ ਜਿਵੇਂ ਤਗੜੇ ਪ੍ਰੋਡਿਊਸਰਾਂ ਦਾ ਫਿਲਮ ਰਿਲੀਜ਼ ਨੂੰ ਲੈ ਕੇ ਰੌਲਾ ਪਾਇਆ ਜਾਂਦਾ, ਡੇਟਾ ਕਲੈਸ਼ ਹੋ ਜਾਂਦੀ ਹੈ, ਇਹਨਾਂ ਦੀਆਂ ਵੀ ਡੇਟਾ ਕਲੈਸ਼ ਹੋ ਰਹੀਆਂ ਨੇ ਸਾਹਿਬ। ਤਾਂ ਏਕਾ ਤੇ ਫਿਰ ਹੋਣਾ ਹੀ ਕੀ ਹੈ, ਜਿੱਦਾਂ ਦੇ ਆਪਣੇ ਸਾਹਮਣੇ ਬਿਆਨ ਆ ਰਹੇ ਆ ਸਾਹਿਬ, ਏਕਾ ਤੇ ਫਿਰ ਬੜੀ ਦੂਰ ਦੀ ਕੌਡੀ ਲੱਗਦਾ ਆ ਨਾ। ਤੇ ਇਹ ਹੁਣ ਦੇਖਣਾ ਹੋਏਗਾ ਕਿ ਕੀ ਹੁੰਦਾ ਹੈ। ਪਰ ਤੁਸੀਂ ਦੇਖੋ ਕਿ ਕਿਤੇ ਨਾ ਕਿਤੇ ਡਿਪਲੋਮੈਸੀ ਵੀ ਚੱਲਦੀ ਹੈ, ਕਿਤੇ ਨਾ ਕਿਤੇ ਜੋ ਆਪਾਂ ਕਹਿੰਦੇ ਆ ਕਿ ਜਜ਼ਬਾਤੀ ਪੱਤਾ ਵੀ ਹੁੰਦਾ ਹੈ। ਤਾਂ ਅੱਜ ਮੈਂ ਸਵੇਰੇ ਜਦੋਂ ਇੱਕ ਵੈਬ ਚੈਨਲ ਦਾ ਦੇਖ ਰਿਹਾ ਸੀਗਾ ਪੋਸਟਰ, ਤੇ ਮੇਰੇ ਜਿਹੜਾ ਬਣਾਇਆ ਹੁੰਦਾ ਗ੍ਰਾਫਿਕ, ਤੇ ਮੇਰੇ ਜ਼ਿਹਨ ਦੇ ਵਿੱਚ ਗੱਲ ਗਈ ਕਿ ਯਾਰ ਕਮਾਲ ਹੈ ਕਿ ਡੱਲੇਵਾਲ ਸਾਹਿਬ ਵੱਲੋਂ ਅਪੀਲ ਕੀਤੀ ਗਈ ਹੈ ਕਿ 4 ਨੂੰ ਖਨੌਰੀ ਪਹੁੰਚੋ, ਮੈਂ ਤੁਹਾਡੇ ਦਰਸ਼ਨ ਕਰਨੇ ਆ। ਤਾਂ ਮਤਲਬ ਕਿ ਇੱਥੇ ਇਕੱਠ ਕਰ ਲਓ। ਸੋ ਉਧਰ ਜਿਹੜਾ ਖਨੌਰੀ ਤੋਂ ਟਵਾਣਾ ਕੋਈ ਦੂਰ ਨਹੀਂ ਹੈ, ਉੱਥੇ ਐਸਕੇਐਮ ਪੋਲੀਟੀਕਲ ਵਾਲੇ ਜਿਹੜੇ ਉਹ ਇਕੱਠ ਕਰਨਗੇ। ਤਾਂ ਤੁਸੀਂ ਸਮਝ ਸਕਦੇ ਹੋ ਨਾ ਕਿ ਇਹਨਾਂ ਦਾ ਏਕਾ ਕਿਸ ਪ੍ਰਕਾਰ ਦਾ ਹੈ। ਏਜੰਡੇ ਵੀ ਹੁਣ ਤੇ ਥੋੜੇ ਵੱਖ ਹੋ ਗਏ ਨੇ। ਤੇ ਇਸ ਤੋਂ ਇਲਾਵਾ ਮੈਨੂੰ ਨਹੀਂ ਲੱਗਦਾ ਕਿ ਜੇ ਆਪਾਂ ਨੇੜਲੇ ਭਵਿੱਖ 'ਚ ਵੇਖੀਏ ਤਾਂ ਇਹਨਾਂ ਦਾ ਏਕਾ ਸੰਭਵ ਜਾਪਦਾ। ਹੁਣ ਤੇ ਇਉਂ ਲੱਗਦਾ ਕਿ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਆ ਰਹੀ ਹੈ, ਜਿਸ ਤਰ੍ਹਾਂ ਦੇ ਅੱਡ-ਅੱਡ ਪ੍ਰੋਗਰਾਮ, ਜਿਸ ਤਰ੍ਹਾਂ ਦੇ ਅੱਡ-ਅੱਡ ਏਜੰਡੇ ਰੱਖ ਰਹੇ ਨੇ, ਨਿਰਧਾਰਿਤ ਕਰ ਰਹੇ ਨੇ, ਤਾਂ ਮੈਨੂੰ ਲੱਗਦਾ ਕਿ ਦੂਰੀਆਂ ਹੋਰ ਵੱਧ ਸਕਦੀਆਂ। ਫਿਲਹਾਲ ਏਕੇ ਦੀ ਸੰਭਾਵਨਾ ਜਾਂ ਗੁੰਜਾਇਸ਼ ਬੜੀ ਘੱਟ ਲੱਗਦੀ ਆ। ਮੈਨੂੰ ਜੀ ਇਹਨਾਂ ਦੇ ਨਾ ਇੱਕ ਸਹਿਮਤੀ ਕਰਾਉਣ ਦੇ ਲਈ ਇੱਕ ਕਮੇਟੀ ਬਣਾਈ ਗਈ ਸੀ, ਜਿਹਦੀ ਪਿਛਲੇ ਦਿਨਾਂ ਦੇ ਵਿੱਚ ਮੀਟਿੰਗ ਵੀ ਹੋਈ ਆ। ਉਸ ਕਮੇਟੀ ਦੇ ਵਿੱਚੋਂ ਜਾ ਕੇ ਲੋ ਕਿ ਕਿਸਾਨ ਆਗੂਆਂ ਦੇ ਵਿੱਚ ਜਿਹੜੇ ਲੋਕ ਵਿਚਰਦੇ ਨੇ, ਉਹ ਗੱਲਾਂ ਦੱਸਦੇ ਨੇ ਕਿ ਕਿਸਾਨ ਆਗੂ ਇੱਕ ਦੂਜੇ ਦਾ ਨਾਂ ਨਾ ਲੈ ਕੇ ਗਾਲਾਂ ਕੱਢਦੇ ਨੇ। ਮਤਲਬ ਗਾਲਾਂ ਤਾਂ ਆਪਾਂ ਤਾਂ ਕਹਿ ਹੀ ਨਹੀਂ ਸਕਦੇ ਉਹ ਸ਼ਬਦ ਜਿਹੜੇ ਇੱਕ ਦੂਜੇ ਨੂੰ ਕਹਿੰਦੇ ਨੇ। ਮਤਲਬ ਇੱਥੋਂ ਤੱਕ ਕਹਿੰਦੇ ਨੇ ਵੀ ਉਹ ਫਲਾਣੇ ਬੰਦੇ ਨੂੰ ਤਾਂ ਮੇਰੇ ਜੇ ਸਾਹਮਣੇ ਵੀ ਆਇਆ ਤਾਂ ਮੈਂ ਉਹਨੂੰ ਥੱਪੜ ਮਾਰਨਾ। ਇੱਥੋਂ ਤੱਕ ਇਹਨਾਂ ਦੀ ਆਪਸੀ ਨਫ਼ਰਤ ਹੈ। ਹੁਣ ਤੁਸੀਂ ਦੇਖੋ ਏਕੇ ਦੀ ਗੱਲ ਕਿੱਥੋਂ ਆ ਜੂਗੀ। ਹੁਣ ਜੇ ਸਾਰੀਆਂ ਗੱਲਾਂ ਪਬਲਿਕ ਡੋਮੇਨ ਦੇ ਵਿੱਚ ਆਉਂਦੀਆਂ ਨੇ, ਜਾਂ ਆਪਾਂ ਕਰਦੇ ਹਾਂ, ਜਾਂ ਲੋਕ ਕਹਿਣਗੇ ਤੁਸੀਂ ਲੋਕਾਂ ਦਾ ਮੋਰਾਲ ਡਾਊਨ ਕਰਦੇ ਆ, ਤੁਸੀਂ ਸੰਘਰਸ਼ ਨੂੰ ਢਾਹ ਲਾਉਣੇ ਆ। ਪਰ ਅਸਲ ਦੇ ਵਿੱਚ ਜੇ ਆਗੂ ਹੀ ਇਸ ਤਰ੍ਹਾਂ ਵਿਚਰਨਗੇ ਤਾਂ ਫਿਰ ਉਹ ਏਕਾ ਕਿੱਥੋਂ ਹੋ ਜਾਊਗਾ ਮਿੰਟੂ ਜੀ? ਅਸੀਂ ਲੋਕਾਂ ਦਾ ਮੋਰਾਲ ਨਹੀਂ ਡਾਊਨ ਕਰਦੇ, ਅਸੀਂ ਲੋਕਾਂ ਨੂੰ ਸਹੀ ਜਾਣਕਾਰੀ ਦਿੰਦੇ ਆ। ਜੀ, ਅਸੀਂ ਜਾਣਕਾਰੀ ਦਿੰਦੇ ਆ ਕਿ ਕੱਲ ਨੂੰ 10-20 ਦਿਨਾਂ ਬਾਅਦ ਜਿਹੜੇ ਬੰਦੇ, ਕਿਉਂਕਿ ਦੇਖੋ ਅੱਜ ਕੱਲ ਮੀਡੀਆ ਦੇ ਵਿੱਚ ਕੁਝ ਐਸੇ, ਮਾਫ ਕਰਨਾ, ਕੁਝ ਐਸੇ ਪੇਸ਼ੇਵਰ ਵੀਰ ਆ ਚੁੱਕੇ ਆ ਜਿਹੜੇ ਲੀਕ ਖਿੱਚ ਕੇ ਇੱਕ ਪਾਸੇ ਤੁਰਦੇ ਨੇ ਸਰ। ਬਿਲਕੁਲ ਮਾਫ ਕਰਨਾ, ਨਾ ਤਾਂ ਅਸੀਂ ਇਹ ਸਿੱਖਿਆ ਲਈ ਆ ਜਰਨਲਿਜ਼ਮ ਦੇ ਵਿੱਚ, ਨਾ ਹੀ ਇਹ ਸਾਡੀ ਸਿਧਾਂਤਕ ਪਹੁੰਚ ਆ। ਕਮ ਸੇ ਕਮ ਮੈਂ ਆਪਣੀ ਗਾਰੰਟੀ ਦੇ ਸਕਦਾ। ਮੇਰਾ ਹਮੇਸ਼ਾ, ਤੁਸੀਂ ਇੱਥੇ ਸੀਗੇ ਇੰਡੀਆ 'ਚ, ਮੈਂ ਖੁਦ ਇਹਨਾਂ 'ਚ
ਹਿੱਸਾ ਲਿਆ ਔਰ ਮੈਂ ਡਿਬੇਟ 'ਚ ਇਹਨਾਂ ਬੰਨਿਓ ਧਿਰ ਬਣ ਕੇ ਜਾਂਦਾ ਰਿਹਾ ਔਰ ਮੈਂ ਹਰਾਇਆ ਇਹਨਾਂ ਦੇ ਵੱਡੇ-ਵੱਡੇ ਮਹਾਰਥੀਆਂ ਨੂੰ, ਤੁਸੀਂ ਗਵਾਹ ਹੋ ਇਸ ਗੱਲ ਹੂੰ, ਦੇ। ਹੂੰ, ਹੂੰ, ਮੈਂ ਹੂੰ, ਡਿਬੇਟਾਂ 'ਚ ਹਰਾਇਆ, ਜੀ, ਜੀ, ਬਿਲਕੁਲ। ਅੱਗੇ ਲਾਇਆ ਹੋਇਆ। ਪਰ ਹੂੰ, ਜਿੱਥੇ ਗਲਤ ਨੇ, ਮੇਰੀ ਜ਼ਮੀਰ ਨਹੀਂ ਮੰਨਦੀ ਕਿ ਉੱਥੇ ਜ਼ਮੀਰ ਮਾਰ ਕੇ ਅਸੀਂ ਗਲਤ ਨੂੰ ਸਹੀ ਕਹਿ ਦਈਏ। ਜੀ, ਜੀ। ਜਦੋਂ ਇਹਨਾਂ ਦਾ ਇੱਕ ਬਣ ਹੀ ਨਹੀਂ ਰਿਹਾ, ਏਜੰਡੇ ਹੂੰ, ਵੱਖ-ਵੱਖ ਨੇ, ਮਤਭੇਦ ਦੀ ਗੱਲ ਸਰ ਚਲੋ ਉਹ ਤਾਂ ਤੁਸੀਂ ਬੰਦ ਕਮਰੇ ਦੀ ਕਰ ਰਹੇ ਹੋ। ਹਾਂਜੀ, ਹਾਂਜੀ। ਪਰ ਖੁੱਲੇ ਰੂਪ 'ਚ ਇਹਨਾਂ ਨੇ ਕੀ ਕੀਤਾ ਸੀ? ਹੂੰ, ਡੱਲੇਵਾਲ ਹੋਰਾਂ ਨੂੰ ਆਰਐਸਐਸ ਦਾ ਦੱਸਿਆ ਇਹਨਾਂ ਨੇ। ਹਾਂਜੀ, ਹਾਂਜੀ, ਬਿਲਕੁਲ। ਦਿੱਲੀ ਵਾਲੇ ਸਰ, ਹੂੰ, ਸਿੰਘੂ ਬਾਰਡਰ ਦੇ 3 ਕਰੋੜ ਦੇ ਫੰਡ ਦਾ ਰੌਲਾ ਪਿਆ, ਫੂਲ ਹੋਰਾਂ ਨੇ ਰੌਲਾ ਪਾਇਆ। ਹੂੰ, ਬੂਟਾ ਬੁਰਜ ਗਿੱਲ ਤੇ ਦੋਸ਼ ਲੱਗਾ ਕਿ ਕਥਿਤ ਤੌਰ ਤੇ ਇਹ ਕਿਸੇ ਲੀਡਰ ਦੇ ਘਰ ਜਾ ਕੇ ਉੱਥੇ ਸ਼ਰਾਬ ਪੀ ਕੇ ਆਇਆ। ਹਾਂਜੀ, ਹਾਂਜੀ, ਨਕੋਦਰ ਵਾਲਾ। ਇਹ ਔਨ ਰਿਕਾਰਡ ਮੈਂ ਗੱਲ ਦੱਸ ਦਿੰਦਾ ਹੂੰ, ਤੁਹਾਨੂੰ। ਹੂੰ, 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 ਬਿਲਕੁਲ, ਬਿਲਕੁਲ। ਆਫ ਦੀ ਰਿਕਾਰਡ ਤਾਂ ਤੁਹਾਡੇ ਕੋਲ ਅੱਡ ਵਕਤ ਤੋਂ ਜਾਣਕਾਰੀ ਹੋਏਗੀ, ਮੇਰੇ ਕੋਲ ਅੱਡ ਜਾਣਕਾਰੀ ਹੋਏਗੀ। ਉਹ ਪੱਤਰਕਾਰ ਦਾ ਵਿਵੇਕ ਹੁੰਦਾ, ਉਹਨੇ ਕਿੰਨੀ ਕੁ ਗਾਂ ਔਨ 에ਅਰ ਕਰਨੀ ਹੈ। ਹੂੰ, 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 ਤਾਂ ਗੱਲ ਇਹ ਆ ਸਭ ਅਸਲ ਦੇ ਵਿੱਚ ਇਹ ਮਤਭੇਦ ਜਿਹੜੇ ਹੁੰਦੇ ਆ ਨਾ ਵਿਚਾਰਕ ਹੋਣ ਤਾਂ ਉਹ ਏਕਤਾ 'ਚ ਫਿਰ ਮੰਨ ਹੋ ਲਓ ਸਕਦੀ ਗੱਲ। ਮੇਰੀ ਕਿਸੇ ਨਾਲ ਵਿਚਾਰਕ ਮਤਭੇਦ ਤਾਂ ਐਸਾ, ਹੂੰ, 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 ਮੈਂ ਕਿਸੇ ਸ਼ਾਦੀ ਤੇ ਗਿਆ ਹੂੰ, ਤੇ ਇੱਕ ਟੇਬਲ ਤੇ ਬੈਠਣ 'ਚ ਮੈਨੂੰ ਕੋਈ ਪ੍ਰੋਬਲਮ ਨਹੀਂ ਆਏਗੀ। ਹੂੰ, ਅਸੀਂ ਉੱਥੇ ਕੋਈ ਵਿਚਾਰਕ ਡਿਬੇਟ ਕਰਨੀ ਹੋਈ ਨਹੀਂ, ਜੀ, ਠੀਕ ਹੈ ਬਿਲਕੁਲ। ਨਾ ਜੀ? ਤਾਂ ਅਸੀਂ ਕਿਸੇ ਦੀ ਖੁਸ਼ੀ 'ਚ ਸ਼ਰੀਕ ਹੋਣ ਗਏ, ਕੋਈ ਸਮੱਸਿਆ ਨਹੀਂ ਹੈ ਹੂੰ, ਸਾਡੀ। ਹੂੰ, ਹੂੰ, ਹੋ ਸਕਦਾ ਸਾਹਮਣੇ ਵਾਲਾ ਆਰਐਸਐਸ ਵਾਲਾ ਹੋਵੇ, ਹੋ ਹੂੰ, ਸਕਦਾ ਕਾਮਰੇਡ ਹੋਵੇ, ਹੋ ਸਕਦਾ ਖਾਲਿਸਤਾਨੀ ਹੋਵੇ, ਤਾਂ ਕੋਈ ਕੋਈ ਸਮੱਸਿਆ ਨਹੀਂ ਹੈ, ਅਸੀਂ ਇਕੱਠੇ ਖਾ ਪੀ ਸਕਦੇ ਹਾਂ। ਹੂੰ, ਪਰ ਜੇ ਸਾਡੇ ਵਿਅਕਤੀਗਤ ਮਤਭੇਦ ਹੋ ਗਏ ਹਾਂਜੀ, ਹਾਂਜੀ, ਕਿ 10 ਥਾਵਾਂ ਤੇ ਉਹਨੇ ਮੈਨੂੰ ਗਾਲਾਂ ਕੱਢੀਆਂ, ਮੈਂ ਉਹਨੂੰ ਗਾਲਾਂ ਕੱਢੀਆਂ, ਫਿਰ ਨਹੀਂ ਇੱਕ ਫੇਰ ਟੇਬਲ ਨਹੀਂ ਤੇ ਬੈਠ ਬਿਲਕੁਲ, ਹੁੰਦਾ। ਨਹੀਂ ਹੁੰਦਾ, ਬਿਲਕੁਲ। ਮੈਂ ਬੈਠਣ ਵਾਸਤੇ ਤਿਆਰ ਹੋ ਜਾਊਂਗਾ, ਅਗਲਾ ਨਹੀਂ, ਅਗਲਾ ਉੱਠ ਕੇ ਚਲਾ ਜਾਏਗਾ। ਹੂੰ, ਸੋ ਇੱਥੇ ਕਿਤੇ ਨਾ ਕਿਤੇ ਵਿਚਾਰਕ ਤੋਂ ਇਲਾਵਾ, ਵਿਚਾਰਕ ਤੇ ਹੈ ਹੀ ਹੈ ਨਾ, ਕੁਝ ਕਾਮਰੇਡ ਨੇ, ਹਾਂਜੀ, ਜ਼ਿਆਦਾ ਹਾਂਜੀ, ਕਾਮਰੇਡ ਨੇ। ਹੂੰ, ਕਾਮਰੇਡਾਂ ਦੇ ਵਿੱਚ ਵੀ ਸਰ ਗਾਂ ਜਿੱਦਾਂ ਹੁੰਦਾ ਹੈ ਨਾ, ਕਈ ਚੀਜ਼ਾਂ ਹੁੰਦੀਆਂ ਨੇ, ਮਾਰਕਸਵਾਦ ਹੁੰਦਾ ਇਹਨਾਂ ਦਾ। ਗਾਂ ਜੇ ਤੁਸੀਂ ਦੇਖੋਗੇ ਤਾਂ ਉਹ ਇੱਕ ਹੋਰ ਆ ਜਾਂਦੇ ਆ, ਲੈਨਿਨਵਾਦੀ ਮਾਰਕਸਵਾਦ ਕੋਈ ਤੋਂ ਵੀ ਵਾਦੀ ਅੱਗੇ ਆ ਗਏ, ਹਾਂਜੀ, ਲੈਨਨਵਾਦੀ ਆ ਜਾਂਦੇ ਹਾਂਜੀ, ਨੇ, ਹਾਂਜੀ, ਹਨਾ ਜੀ, ਹੂੰ, ਮਾਓਵਾਦੀ ਆ ਜਾਂਦੇ ਨੇ ਹੂੰ, ਜੀ। ਹੂੰ, ਤੋ ਇਸ ਤਰ੍ਹਾਂ ਉਹਨਾਂ ਦੇ ਵਿੱਚ ਵੀ ਗਾਂ ਵਿਚਾਰਧਾਰਾ ਦਾ ਫਿਰ ਡਿਵੀਜ਼ਨ ਹੋ ਜਾਂਦਾ ਸਰ। ਹੈਗੀ ਡਿਵੀਜ਼ਨ ਹੈਗੀ। ਠੀਕ ਹੈ ਨਾ ਜੀ? ਹੂੰ, ਇਸੇ ਤਰ੍ਹਾਂ ਕੁਝ ਜਥੇਬੰਦੀਆਂ ਨੇ ਉਹ ਇਕੱਲੀ ਮਜ਼ਦੂਰਾਂ ਦੀ ਲੜਾਈ ਲੜਦੀਆਂ ਨੇ। ਹੂੰ, 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 ਤਾਂ ਮਜ਼ਦੂਰ ਤੇ ਜਿਹੜਾ ਜ਼ਿਮੀਂਦਾਰ ਆ, ਉਹਦਾ ਤੇ ਜੇ ਤੁਸੀਂ ਦੇਖੋਗੇ ਤਾਂ ਜਮਾਤੀ ਘੋਲ ਹੈ। ਹੂੰ, ਤਾਂ ਕੁਝ ਸੱਜੇ ਪੱਖੀ ਨੇ, ਹੂੰ, ਉਹ ਖੱਬੇ ਪੱਖਾ ਤੋਂ ਉਲਟ ਹੈ। ਉਹ ਵਿਚਾਰਕ ਮਤਭੇਦ ਵੀ ਚੱਲ ਜਾਂਦੇ ਆ ਜਦੋਂ ਇੱਕ ਸਾਂਝੀ ਲੜਾਈ ਲੜਦੇ ਹੋਵੇ। ਹੂੰ, ਪਰ ਜਦੋਂ ਵਿਅਕਤੀਗਤ ਮਤਭੇਦ ਹੁੰਦੇ ਆ ਨਾ, ਤਾਂ ਜੀ, ਉਦੋਂ ਉਹ ਚੀਜ਼ਾਂ ਜਿਹੜੀਆਂ ਤੁਸੀਂ ਕਹੀਆਂ, ਹੂੰ, ਤਾਂ ਹੂੰ, ਉਹ ਚੀਜ਼ਾਂ ਫਿਰ ਉਸ ਵੇਲੇ ਜ਼ਿਆਦਾ ਵੱਡੀਆਂ ਬਣਦੀਆਂ ਨੇ। ਜ਼ਿਆਦਾ ਵੱਡੀਆਂ ਬਿਲਕੁਲ। ਤੇ ਮੈਨੂੰ ਜੀ ਸਰਕਾਰ ਕਿਸੇ ਮਹੱਤਵਪੂਰਨ ਢਾਂਚੇ ਦੀ ਜਾਇਦਾਦ ਵੇਚਣ ਜਾ ਰਹੀ ਹੈ ਜੀ? ਹਾਂਜੀ, ਦੇਖੋ ਗੱਲ ਇਹ ਆ ਕਿ ਇਸ ਮਾਮਲੇ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਇਹ ਆ ਕਿ ਜ਼ਮੀਨਾਂ ਅੱਗੇ ਇਹਨਾਂ ਨੇ 5,000 ਕਰੋੜ ਦੀਆਂ ਵੇਚੀਆਂ ਸਨ, ਜਿੱਦਾਂ ਗਮਾਡਾ ਵਗੈਰਾ, ਬਠਿੰਡਾ ਡਿਵੈਲਪਮੈਂਟ ਅਥਾਰਟੀ ਆ ਗਈ, ਇਸ ਤਰ੍ਹਾਂ। ਹੂੰ, ਹੂੰ, ਤਾਂ ਉਹ 5,000 ਕਰੋੜ ਰੁਪਈਆ ਜਿਹੜਾ ਵਟਿਆ ਸੀਗਾ, ਉਹ ਇਸੇ ਵਾਸਤੇ ਕਿਉਂਕਿ ਪੰਜਾਬ ਸਰਕਾਰ ਨੂੰ ਬੜੀ ਸੰਕਟਮਈ ਸਥਿਤੀ ਜਿਹੜੀ ਆ ਉਹ ਫੇਸ ਕਰਨੀ ਪੈ ਰਹੀ ਆ, ਖਾਸ ਤੌਰ ਤੇ ਪੈਸੇ ਧੇਲੇ ਦੇ ਮਾਮਲੇ 'ਚ। ਹੂੰ, 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 ਅੱਜ ਵੀ ਜੇ ਤੁਸੀਂ ਦੇਖੋਗੇ ਤਾਂ ਕਿਉਂਕਿ ਸਬਸਿਡੀ ਦਾ ਮੁੱਦਾ ਅਸੀਂ ਪਿਛਲੇ ਦਿਨੀ ਚੁੱਕਿਆ ਸੀ, ਮੈਂ ਲੈਟਰ ਵਾਇਰਲ ਕਰਤਾ ਇਹਨਾਂ ਦਾ, ਤਾਂ ਉਹ ਸਭ ਪਤਾ ਲੱਗ ਗਿਆ, ਲੋਕਾਂ ਨੂੰ ਬੜੀ ਥੂ-ਥੂ ਹੋਈ। ਹੂੰ, ਉੱਤੇ ਬਾਅਦ ਇਹਨਾਂ ਦੇ ਇੱਕ ਹਿੱਸੇਦਾਰ ਅਖਬਾਰ ਨੇ, ਹਿੱਸੇਦਾਰ ਅਖਬਾਰ ਇਹ ਨਹੀਂ ਹੈ ਕਿ ਸਰਕਾਰ ਦਾ ਵਿੱਚ ਕੋਈ ਸ਼ੇਅਰ ਹੁੰਦਾ ਹੈ ਹਾਂਜੀ, ਸਰ, ਹਾਂਜੀ, ਉਹਦੇ 'ਚ ਕੀ ਹੁੰਦਾ ਕਿ ਜਿੱਦਾਂ ਪੁਰਾਣੇ ਸਮੇਂ 'ਚ ਸ਼ਿਕਾਰੀਆਂ ਨੇ ਸ਼ਿਕਾਰੀ ਕੁੱਤੇ ਰੱਖੇ ਹੁੰਦੇ ਸੀਗੇ, ਹੂੰ, ਤਾਂ ਉਹ ਹੂੰ, ਸਾਹੇ ਸਿੱਜਣ ਮਾਰ ਕੇ ਲਿਆਉਂਦੇ ਹੁੰਦੇ ਸੀਗੇ, ਤਾਂ ਉਹ ਸਿੱਜੜਾਂ ਦਾ ਮਾਸ ਜਿਹੜਾ ਫਿਰ ਥੋੜਾ ਜਿਹਾ ਕੁੱਤੇ ਨੂੰ ਵੀ ਮਿਲ ਜਾਂਦਾ ਸੀ, ਉਹਦਾ ਵੀ ਹਿੱਸਾ ਬਣ ਜਾਂਦਾ ਸੀਗਾ। ਹੂੰ, ਤਾਂ ਇਸ ਤਰ੍ਹਾਂ ਇਹ ਮੀਡੀਆ ਜਿਹੜਾ, ਇਹ ਮੈਂ ਨਵਾਂ ਇਹਨਾਂ ਦਾ ਨਾਮ ਰੱਖਿਆ, ਇਹ ਗੋਦੀ ਮੀਡੀਆ ਵਗੈਰਾ ਜਿਹੜਾ ਹੈ, ਉਹ ਦਿੱਲੀ ਵਾਲਾ ਕਹਿ ਲਓ, ਇਹ ਹਿੱਸੇਦਾਰ ਮੀਡੀਆ ਹੈ ਸਰ। ਇਹ ਠੀਕ ਹੈ। ਵਿੱਚੋਂ ਥੋੜਾ ਜਿਹਾ ਹਿੱਸਾ ਲੈਂਦਾ ਹੈ। ਹੂੰ, ਹਾਂਜੀ, ਤੋ ਇਹ ਅੱਗੇ ਤੋਂ ਮੈਂ ਹਿੱਸੇਦਾਰ ਮੀਡੀਆ ਕਵਾਂ ਤਾਂ ਸਮਝ ਲਓ ਮੈਂ ਜਿਹੜਾ ਚੀਜ਼ ਕਹੀ ਹੈ ਨਾ ਹੂੰ, ਕਿ ਉਹ ਸ਼ਿਕਾਰ ਚੋਂ ਜਿਹੜਾ ਬਚਿਆ, ਉਹ ਢੇਰੀ ਪਈ ਤਾਂ ਨਿੱਕੀ ਜਿਹੀ ਢੇਰੀ ਉਸਨੂੰ ਵੀ ਮਿਲ ਗਈ। ਹੂੰ, ਤੋ ਕਹਿਣ ਦਾ ਮਤਲਬ ਹੈ ਕਿ ਅੱਜ ਅੰਕੜੇ ਛਾਪ ਕੇ ਤਾਂ ਉਸ ਅਖਬਾਰ ਨੇ ਆਪਣੀ ਮਿੱਟੀ ਪਲੀਤ ਇਸ ਕਰਕੇ ਕੀਤੀ ਕਿ ਅੰਦਰ ਫਿਰ ਲਿਖਤਾ ਕਿ 8,500 ਕਰੋੜ ਰੁਪਈਆ ਹਾਲੇ ਵੀ ਪਾਵਰਕਾਮ ਦਾ ਬਕਾਇਆ ਖਲੋਤਾ ਹੈ। ਹੂੰ, ਹਾਲੇ ਵੀ ਇਹ ਲਿਖ ਕੇ ਕਿ ਜੀ ਸਬਸਿਡੀ ਮਿਲ ਗਈ ਆ, ਤਾਰਤੀ ਆ, ਫਲਾਂ ਹੋ ਗਿਆ। 17,000 ਕਰੋੜ ਦਾ ਖਰਚਾ ਸੀ ਪਾਵਰਕਾਮ ਤੇ। ਜੀ, 5,000 ਕਰੋੜ ਰੁਪਏ ਦਾ ਖਰਚ ਅਤੇ ਜੋ ਪ੍ਰਾਪਤ ਮਾਲੀਆ ਹੈ ਉਹਦਾ ਖੱਪਾ ਹੈ।
ਹੂੰ, ਇਸੇ ਤਰ੍ਹਾਂ ਹੁਣ ਜਦੋਂ ਆਰਡੀਐਫ ਨਹੀਂ ਮਿਲ ਰਿਹਾ ਸਾਹਿਬ, ਹੂੰ, ਹੂੰ, ਆਰਡੀਐਫ ਜਦੋਂ ਨਹੀਂ ਮਿਲ ਰਿਹਾ ਤਾਂ ਹੁਣ ਇੱਥੇ ਦਿੱਕਤ ਜਿਹੜੀ ਆ ਰਹੀ ਆ, ਉਹ ਆ ਰਹੀ ਆ ਕਿ ਮੰਡੀ ਬੋਰਡ ਦਾ ਜਿਹੜਾ ਢਾਂਚਾ ਉਹਨੂੰ ਤੋਰੀਏ ਤਾਂ ਸਹੀ। ਦੇਖੋ ਸੀਜ਼ਨ 2 ਲੱਗਦੇ ਨੇ, ਕਣਕ ਦਾ, ਝੋਨੇ ਦਾ। ਬਾਕੀ ਮੰਡੀਆਂ ਦਾ ਤਾਂ ਤੁਹਾਨੂੰ ਪਤਾ ਹੀ ਆ ਕੀ ਹਾਲ ਹੁੰਦਾ, ਵਿਹਲੀਆਂ ਤੁਰੀਆਂ ਫਿਰਦੀਆਂ ਨੇ। ਹੂੰ, ਹੂੰ, ਹੁਣ ਉਹ ਜਿਹੜਾ 7,000 ਕਰੋੜ ਰੁਪਈਆ ਸੀਗਾ ਉਹ ਸਟਕ ਹੋ ਗਿਆ। ਹੁਣ ਗਾਂ ਇਹਨਾਂ ਨੇ ਇਹ ਜਿਹੜਾ ਪੈਸਾ ਸੀਗਾ, ਤੁਹਾਨੂੰ ਪਤਾ ਹੀ ਆ, ਦਿਹਾਤੀ ਵਿਕਾਸ ਫੰਡ, ਹੂੰ, ਹੂੰ, ਉਹਦੇ ਤੇ ਕਰਜ਼ਾ ਚੁੱਕਿਆ ਹੋਇਆ ਸਰਕਾਰ ਨੇ, ਹੂੰ, ਉਹਦੀ ਕਿਸ਼ਤ ਵੀ ਜਾਣੀ ਆ। ਹੂੰ, ਹੁਣ ਇਹਨਾਂ ਨੇ ਇਹ ਸੋਚਿਆ ਕਿ ਭਾਈ ਮਰਦਿਆਂ ਨੂੰ ਅੱਕ ਚੱਬਣਾ ਹੀ ਪਊਗਾ, ਤਾਂ 600 ਪ੍ਰਾਪਰਟੀਆਂ ਜਿਹੜੀਆਂ ਉਹਨਾਂ ਦੀ ਨਿਸ਼ਾਨਦੇਹੀ ਕੀਤੀ ਗਈ ਆ ਕਿ ਇਹਨਾਂ ਦੀ ਈ ਨਿਲਾਮੀ ਅੱਜ ਤੋਂ ਸਟਾਰਟ ਕਰਕੇ 200 ਕਰੋੜ ਰੁਪਈਆ ਜਿਹੜਾ ਆ ਉਹ ਆਪਾਂ ਵੱਟੀਏ। ਤਾਂ 38 ਪੈਟਰੋਲ ਪੰਪ ਵੀ ਆ ਠੀਕ ਮੇਰੇ ਆ। ਖਿਆਲ ਦੇ ਨਾਲ, ਇਹ ਜਿਹੜੇ ਬੋਰਡ ਦੇ ਅੰਦਰ ਆਉਂਦੇ ਆ। ਤਾਂ ਇਹ ਵੀ ਜਿਹੜੇ ਆ ਇਹਨਾਂ ਦੀ ਵੀ ਨਿਲਾਮੀ ਜਿਹੜੀ ਆ ਉਹ ਰੱਖੀ ਗਈ ਆ। ਤਾਂ ਕੁੱਲ ਮਿਲਾ ਕੇ ਕਹਿ ਸਕਦੇ ਆ ਕਿ ਇਸ ਵੇਲੇ ਸਥਿਤੀ ਪੰਜਾਬ ਸਰਕਾਰ ਵਾਸਤੇ ਬਹੁਤ ਹੀ ਚੁਣੌਤੀਪੂਰਨ ਆ, ਬਹੁਤ ਹੀ ਚੁਣੌਤੀਪੂਰਨ ਆ, ਜਿਹਦੇ ਸਦਕਾ ਹੁਣ ਇਹਨਾਂ ਨੂੰ ਇਹੋ ਜਿਹੇ ਕਦਮ ਜਿਹੜੇ ਚੁੱਕਣੇ ਪੈ ਰਹੇ। ਸਿਰਫ ਇਹ ਆ ਕਿ ਟਮਟਮਾ ਚੱਲਦਾ ਰਹੇ। ਬੱਸਾਂ ਦੀ ਗੱਲ ਆਪਾਂ ਪਹਿਲਾਂ ਵੀ ਕੀਤੀ ਸੀਗੀ, ਆ ਤੁਸੀਂ ਬਿਜਲੀ ਮਹਿਕਮੇ ਦੀ ਗੱਲ ਕਰ ਲਈ ਆ, ਬੋਰਡ ਦੀ ਗੱਲ ਕਰ ਲਈ ਆ, ਮੰਡੀ ਬੋਰਡ ਦੀ, ਕਿ ਹਾਲਾਤ ਕਿਸ ਕਦਰ ਇਹਨਾਂ ਦੇ ਵਿਗੜੇ ਹੋਏ ਆ। ਹੂੰ, ਹੂੰ, ਹੁਣ ਜੇ ਆਪਾਂ ਗੱਲ ਕਰੀਏ ਓਵਰਆਲ, ਤਾਂ ਇਸੇ ਪੱਖ ਤੋਂ ਅਸੀਂ ਹੁਣ ਥੋੜਾ ਜਿਹਾ ਹੋਰ ਵੀ ਗੱਲ ਕਰੀਏ, ਤਾਂ ਜਦੋਂ ਅਸੀਂ ਇਹ ਕਹਿੰਦੇ ਆ ਨਾ ਕਿ ਪੰਜਾਬ ਬੰਦ ਕਰਨ ਵਾਲੇ ਲੋਕਾਂ ਨੂੰ ਇਸ ਪਾਸੇ ਵੀ ਧਿਆਨ ਦੇਣਾ ਪਊਗਾ ਕਿ ਇਕਨੋਮੀ ਅੱਗੇ ਹੀ ਬਹੁਤ ਰਸਾਤਲ ਚ ਹੈ। ਤਾਂ ਤੁਸੀਂ ਆਹ ਦੇਖੋ, ਅੱਜ ਵੀ ਇੱਕ ਅੰਕੜਾ ਜਿਹੜਾ ਹੈ ਉਹ ਅਖਬਾਰਾਂ 'ਚ ਛਪਿਆ ਕਿ ਲਗਭਗ 100 ਕਰੋੜ ਦਾ ਨੁਕਸਾਨ ਤੇ ਕੱਲਾ ਗਵਰਨਮੈਂਟ ਦੇ ਮਾਲੀਏ ਦਾ ਹੋ ਗਿਆ ਸਾਹਿਬ। ਹੂੰ, ਤੇ ਜੇ ਇਸ ਨੂੰ ਬਾਜ਼ਾਰ ਦੇ ਆਪਾਂ ਦੇਖੀਏ, ਉਹ ਤਾਂ ਕੱਲਾ ਟੈਕਸ ਜਾਣਾ ਹੈ ਨਾ ਹੂੰ, ਹੂੰ, ਕਾਰੋਬਾਰ ਚੋਂ, ਯਾਨੀ ਤੇਲ ਤੋਂ ਜਿਹੜਾ ਵੈਟ ਜਾਣਾ ਹੈ ਉਸਨੂੰ, ਹੂੰ, ਜਾਂ ਕਿਉਂਕਿ ਠੇਕੇ ਤੇ ਬੰਦ ਕਰਵਾਉਂਦੇ ਨਹੀਂ ਹੈ, ਠੇਕੇ ਖੁੱਲੇ ਰਹਿੰਦੇ ਆ। ਹੂੰ, ਠੇਕੇ ਸਰ, ਠੇਕਿਆਂ ਤੇ ਕੋਈ ਪ੍ਰਭਾਵ ਨਹੀਂ ਪੈਂਦਾ, ਜੀ, ਜੀ, ਵੈਟ ਵਗੈਰਾ ਤੇ ਪ੍ਰਭਾਵ ਪੈ ਗਿਆ ਜਾਂ ਦੂਜੇ ਦਫ਼ਤਰੀ ਕੰਮਾਂ ਤੇ ਜਿਹਦੇ ਤੋਂ ਮਾਲੀਆ ਆਉਂਦਾ। ਪਰ ਇਹਨੂੰ ਹੁਣ ਤੁਸੀਂ ਮਲਟੀਪਲਾਈ ਕਰ ਲਓ 100 ਨੂੰ ਕਿਤੇ 5 ਗੁਣਾ ਨਾਲ, 10 ਗੁਣਾ ਨਾਲ, ਹੂੰ, ਹੂੰ, ਕਿਉਂਕਿ ਸਾਰਾ ਬਾਜ਼ਾਰ ਜੇ ਉਹਨੂੰ ਗਣੀਏ ਤਾਂ ਉਹ ਤਾਂ ਬਹੁਤ ਬਣ ਗਿਆ ਨਾ ਉਹਦਾ ਲਾਸ। ਹੂੰ, ਤਾਂ ਇਹੀ ਹੈ ਕਿ ਮੇਰਾ ਇਹੀ ਮੰਨਣਾ ਹੈ ਕਿ ਠੀਕ ਹੈ, ਸਰਕਾਰ ਤੇ ਦਬਾਅ ਬਣਾਉਣ ਵਾਸਤੇ ਬੰਦ ਦੀ ਕੋਈ ਕਾਲ ਦਿੱਤੀ ਜਾ ਸਕਦੀ ਹੈ, ਕੋਈ ਘੰਟਾ, 2 ਘੰਟੇ, 4 ਘੰਟੇ, ਕੁਝ ਵੀ ਹੈ। ਪਰੰਤੂ ਇਸ ਤਰ੍ਹਾਂ ਅਸੀਂ ਮਤਲਬ ਕਿ ਇਦਾਂ ਨੁਕਸਾਨ ਕਰਦੇ ਜਾਵਾਂਗੇ ਨਾ, ਤਾਂ ਅਸੀਂ ਪਹਿਲਾਂ ਹੀ ਇੱਕ ਸੰਕਟਮਈ ਸਥਿਤੀ 'ਚ ਜਾ ਚੁੱਕੇ ਹਾਂ। ਸਾਡੀ ਜਿਹੜੀ ਆਪਾਂ ਕਹਿ ਲਈਏ ਕਿ ਘਰ ਦੀ ਹਾਲਤ, ਪੰਜਾਬ ਇੱਕ ਘਰ ਹੈ ਸਾਡਾ, ਪਿਆਰਾ ਘਰ ਆ, ਕਿ ਇਹਦੀ ਹਾਲਤ ਜਿਹੜੀ ਆ ਉਹ ਪਹਿਲਾਂ ਹੀ ਬਹੁਤ ਜ਼ਿਆਦਾ ਖਸਤਾ ਹੋ ਗਈ ਆ। ਤੇ ਜੇ ਅਸੀਂ ਉਹਨੂੰ ਫੜ ਕੇ ਕਈਆਂ ਨਾਲ ਹੋਰ ਢਾਈ ਜਾਵਾਂਗੇ ਤਾਂ ਛੇਤੀ ਡਿੱਗ ਪਵੇਗਾ ਸਾਹਿਬ। ਹੂੰ। ਜੀ, ਬਿਲਕੁਲ। ਤੇ ਮੈਨੂੰ ਜੀ ਅਗਲੀ ਗੱਲ ਕਰੀਏ ਜਸਵੀਰ ਸਿੰਘ ਗੜੀ ਦੀ, ਕਹਿੰਦੇ ਨਵੇਂ ਰਸਤੇ ਤੇ ਚੱਲ ਕੇ ਪੁਰਾਣੀ ਮੰਜ਼ਿਲ ਹਾਸਲ ਕਰਾਂਗੇ, ਆਮ ਆਦਮੀ ਪਾਰਟੀ ਸ਼ਾਮਲ ਹੋ ਗਈ ਹੈ। ਦੇਖੋ ਗੱਲ ਇਹ ਆ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਇਸ ਤਰ੍ਹਾਂ ਹੁਣ ਕਰੇਗੀ ਆਉਣ ਵਾਲੇ ਸਮੇਂ 'ਚ। ਮੈਂ ਤੁਹਾਨੂੰ ਪਹਿਲਾਂ ਹੀ ਸੰਕੇਤ ਦਿੱਤੇ ਸੀਗੇ ਜ਼ਿਮਨੀ ਚੋਣਾਂ 'ਚ, ਹੂੰ, ਹੂੰ, ਕਿ ਜ਼ਿਮਨੀ ਚੋਣਾਂ ਦੇ ਨਤੀਜਿਆਂ ਨੇ ਅਚਾਨਕ ਪਾਠਕੋਰਾਂ ਨੂੰ ਬੜਾ ਆਸਵੰਦ ਕੀਤਾ ਹੈ, ਹੂੰ, ਹੂੰ, ਬਹੁਤ ਆਸਵੰਦ ਕੀਤਾ ਹੈ। ਉਸ ਤੋਂ ਬਾਅਦ ਚਲੋ ਠੀਕ ਆ, ਨਿਗਮ ਚੋਣਾਂ ਜਿਹੜੀਆਂ 5 ਨਿਗਮਾਂ ਦੀਆਂ ਚੋਣਾਂ, ਉਹ ਆਮ ਆਦਮੀ ਪਾਰਟੀ ਵਾਸਤੇ ਕਹਿ ਲਓ ਕਿ ਸਪਸ਼ਟ ਬਹੁਮਤ ਨਹੀਂ ਦੇ ਕੇ ਗਈਆਂ। ਪਰ ਸ਼ਹਿਰੀ ਤੇ ਪਿੰਡੂ ਵੋਟਰ ਦਾ ਕਹਿ ਲਓ ਕਿ ਥੋੜਾ ਫਰਕ ਪੈ ਜਾਂਦਾ ਹੈ। ਇਹ ਦੋਨੇ ਇਲੈਕਸ਼ਨ ਜਿਹੜੇ ਆ ਉਹ ਅਲੱਗ-ਅਲੱਗ ਮੁੱਦਿਆਂ ਤੇ ਹੋ ਜਾਂਦੇ ਨੇ ਕਈ ਵਾਰ। ਹੂੰ, ਹੂੰ, ਤੇ ਮਤਲਬ ਹੁਣ ਜਿਹੜੇ ਪਾਠਕੋਰੀ ਆ, ਮੈਂ ਅੱਗੇ ਤੁਹਾਨੂੰ ਦੱਸਿਆ ਹੈ, ਹੁਣ ਫੇਰ ਦੱਸ ਦੇਣਾ ਕਿ ਸਾਰੀ ਜਿਹੜੀ ਪਲੈਨਿੰਗ ਹੁੰਦੀ ਹੈ ਨਾ ਚੀਜ਼ਾਂ ਦੀ, ਸਾਰੀ ਜੋ ਮੈਨੇਜਮੈਂਟ ਹੈ, ਉਹ ਮਾਨ ਸਾਹਿਬ ਦੇ ਹੱਥ ਹੁਣ ਕੁਛ ਨਹੀਂ ਹੈ। ਇੱਕ ਤੇ ਜਥੇਬੰਦਕ ਢਾਂਚੇ ਦੀ ਕਮਾਨ ਜਿਹੜੀ ਹੈ ਅਰੋੜਾ ਸਾਹਿਬ ਕੋਲ ਹੈ, ਹੂੰ, ਹੂੰ, ਤੇ ਉੱਤੇ ਜੇ ਆਪਾਂ ਸਿਵਲ ਪ੍ਰਸ਼ਾਸਨ ਦੀ ਗੱਲ ਕਰੀਏ ਜਾਂ ਹੋਰ ਚੀਜ਼ਾਂ ਦੀ ਗੱਲ ਕਰੀਏ, ਉਹ ਕਮਾਨ ਜਿਹੜੀ ਆ ਉਹ ਦਿੱਲੀ ਦੇ ਕੁਝ ਲੀਡਰਾਂ ਕੋਲ ਹੈ। ਇਸੇ ਤਰ੍ਹਾਂ ਜੋ ਚੋਣਾਵੀ ਗਤੀਵਿਧੀ ਆ, ਜੋ ਟਿਕਟਾਂ ਦਾ ਵੰਡ ਵੰਡਈਆ ਹੋਏਗਾ, ਜੋ ਅੱਗੇ ਭੰਨਕਾੜ ਹੋਏਗੀ, ਉਹ ਸਾਰੀ ਪਾਠਕ ਸਾਹਿਬ ਦੀ ਨਿਗਰਾਨੀ ਵਿੱਚ ਚੱਲਣੀ ਆ। ਤਾਂ ਇਸ ਕਰਕੇ ਦੁਆਬੇ ਦੇ ਵਿੱਚ ਇਹ ਚਾਹੁੰਦੇ ਆ ਕਿ ਹੋਰ ਆਪਣੇ ਆਪ ਨੂੰ ਮਜ਼ਬੂਤ ਕੀਤਾ ਜਾਵੇ। ਤੇ ਤੁਹਾਨੂੰ ਪਤਾ ਹੀ ਆ ਜਲੰਧਰ ਦੇ ਵਿੱਚ ਐਤਕੀ ਫਸ ਗਿਆ, 3 ਮੰਤਰੀ ਇਹਨਾਂ ਨੇ ਲਾਏ, ਤਦ ਵੀ ਆਪਣਾ ਮੇਅਰ ਨਹੀਂ ਬਣਾ ਸਕੇ ਸਨ, 3 ਮੰਤਰੀ। ਤਾਂ ਮੁੱਖ ਮੰਤਰੀ ਉੱਥੇ ਰਹਿੰਦੇ ਨੇ ਖੁਦ ਬਣਾ ਲਏ, ਇਹਨਾਂ ਦਾ ਤਾਂ ਘਰ ਵੀ ਹੈ ਮੈਨੂੰ ਲੱਗਦਾ, ਮੈਂ ਤੇ ਨਹੀਂ ਵੇਖਿਆ।
ਉਹ ਬਾਈ ਗੁਰਪ੍ਰੀਤ ਨੇ ਦੇਖਿਆ ਮੈਨੂੰ ਲੱਗਦਾ, ਹੂੰ, ਤਾਂ ਉਹਨਾਂ ਨੂੰ ਪਤਾ। ਤਾਂ ਗੱਲ ਇਹ ਆ ਕਿ ਬਈ ਇਹ ਜਿਹੜਾ ਹੁਣ ਆਪਾਂ ਦੇਖਦੇ ਪਏ ਆ, ਇਹ ਸਭ ਕੁਛ ਇਸੇ ਤਰ੍ਹਾਂ ਦਾ ਹੀ, ਇਸੇ ਪਲਾਨਿੰਗ ਦਾ ਹੀ ਹਿੱਸਾ ਹੈ ਕਿ ਜੀ, ਜੀ। ਹੌਲੀ-ਹੌਲੀ ਇਸ ਤਰ੍ਹਾਂ ਆਪਣੇ ਆਪ ਨੂੰ ਮਜ਼ਬੂਤ ਕਰੋ। ਆਉਣ ਵਾਲੇ ਸਮੇਂ ਦੇ ਵਿੱਚ ਕੁਛ ਯੋਜਨਾਵਾਂ ਜਿਹੜੀਆਂ ਉਹਨਾਂ ਦਾ ਐਲਾਨ ਕਰੋ, ਤਾਂ ਹੋ ਸਕਦਾ ਕਿ 2027 ਚ ਅਸੀਂ ਇੱਕ ਐਸੀ ਪੋਜੀਸ਼ਨ 'ਚ ਆਈਏ ਜਿੱਥੇ ਸਰਕਾਰ ਬਣਾਉਣ ਦਾ ਸੋਚ ਸਕਦੇ ਹਾਂ। ਹੂੰ, ਸੋ ਹੂੰ, ਇਹ ਕਹਿ ਲਓ ਕਿ 2027 ਜਿਵੇਂ ਅੱਜ ਪਹਿਲਾ ਦਿਨ ਆ 25 ਦਾ, ਜੀ, ਜੀ। 25 ਦਾ ਪਹਿਲਾ ਦਿਨ ਹੈ ਨਾ, ਇਹ ਸਮਝ ਲਓ 25 ਦਾ ਪਹਿਲਾ ਦਿਨ ਜ਼ਰੂਰ ਆ। ਇਹ ਆਪਾਂ ਆਖ ਸਕਦੇ ਹਾਂ ਕਿ 27 ਵਾਲੀਆਂ ਜਿਹੜੀਆਂ ਮਸ਼ਕਾਂ ਹੈ, ਉਹਨਾਂ ਦੀ ਇਹ ਪਹਿਲੀ ਐਕਸਰਸਾਈਜ਼ ਕਹਿ ਲਓ ਕਿ ਸ਼ੁਰੂ ਹੋ ਚੁੱਕੀ ਹੈ। ਜੀ, ਬਿਲਕੁਲ। ਤੇ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਦਰਬਾਰ ਸਾਹਿਬ ਨਤਮਸਤਕ ਹੋਏ ਨੇ ਜੀ। ਦੇਖੋ ਸੁਖਬੀਰ ਸਿੰਘ ਬਾਦਲ ਜਿੰਨਾ ਕੁ ਮੈਨੂੰ ਯਾਦ ਹੈ, ਹਰੇਕ ਵਰੇ ਨਵੇਂ ਸਾਲ ਤੇ ਜਾਂਦੇ ਨੇ, ਹੂੰ, ਹੂੰ, ਤੇ ਇਹਨਾਂ ਦਾ ਜਿਹੜਾ ਉੱਥੇ ਨਤਮਸਤਕ ਹੋਣ ਦਾ ਸਮਾਂ ਰਹਿੰਦਾ ਹੈ ਸਭ, ਉਹ ਰਹਿੰਦਾ ਹੈ ਰਾਤ ਨੂੰ 12 ਵਜੇ। ਹੂੰ, ਹੂੰ, ਪਰ ਮੇਰੀ ਨਜ਼ਰ ਦੇ ਵਿੱਚ, ਮੈਨੂੰ 10-12 ਸਾਲ ਹੋ ਗਏ ਕੰਮ ਕਰਦੇ ਨੂੰ, ਮੇਰੀ ਨਜ਼ਰ ਦੇ ਵਿੱਚ ਇਹ ਪਹਿਲਾ ਮੌਕਾ ਹੋਏਗਾ ਹੂੰ, ਬਈ ਇਹ ਤੜਕੇ ਗਏ ਨੇ। ਜੀ। ਇਹਦਾ ਮਤਲਬ ਹੈ ਕਿ ਜੋ ਹਮਲਾ ਹੋਇਆ ਸੀਗਾ, ਸ਼ਾਇਦ ਉਹਦੇ ਕਰਕੇ ਸਿਕਿਉਰਿਟੀ ਦੇ ਲਿਹਾਜ਼ ਦੇ ਨਾਲ ਜਿਹੜਾ ਬਣਦਾ ਵੀ ਹੈ ਕਿ ਹੂੰ, ਇਹਨਾਂ ਨੇ ਸਵੇਰ ਦਾ ਪਾਰ ਜਿਹੜਾ ਉਹ ਚੁਣਿਆ ਕਿ ਅਸੀਂ ਸਵੇਰ ਦੇ ਪਾਰ ਜਾ ਕੇ ਨਤਮਸਤਕ ਹੋਵਾਂਗੇ। ਬਾਕੀ ਇਹਨਾਂ ਨੇ ਕੁਝ ਸ਼ਬਦ ਜਿਹੜੇ ਆ ਉਹ ਲਿਖੇ ਨੇ ਦੁਆ ਦੇ ਰੂਪ ਦੇ ਵਿੱਚ ਹੂੰ, 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 ਲੋਕਾਈ ਵਾਸਤੇ। ਹੂੰ, ਠੀਕ ਆ, ਚਲੋ ਉਹ ਇੱਕ ਰਸਮ ਹੁੰਦੀ ਹੈ, ਕੋਈ ਵੀ ਲੀਡਰ ਹੈ ਜਿਹੜਾ ਉਹ ਇਸ ਤਰ੍ਹਾਂ ਸ਼ਬਦ ਲਿਖਦਾ ਹੈ, ਦੁਆ ਦਿੰਦਾ ਹੈ, ਜਾਂ ਕਹਿ ਲਓ ਕਿ ਸਮਾਜ ਦੀ ਭਲਾਈ ਵਾਸਤੇ ਸ਼ੁਭ ਕਾਮਨਾ ਦਿੰਦਾ ਹੈ। ਤਾਂ ਇਹਨਾਂ ਨੇ ਵਧਾਈ ਦਿੱਤੀ ਆ ਕਿ ਗੁਰੂ ਮਹਾਰਾਜ ਬਖਸ਼ਿਸ਼ ਕਰਨ ਤੇ ਸਮੁੱਚੀ ਕੌਮ ਤੇ ਪੂਰੇ ਦੇਸ਼ ਵਾਸੀਆਂ ਲਈ ਇਹ ਸਾਲ ਚੜ੍ਹਦੀ ਕਲਾ ਵਾਲਾ ਸਾਲ ਹੋਵੇ। ਹੂੰ, 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 ਅਮਨ ਸ਼ਾਂਤੀ ਪੰਜਾਬ 'ਚ ਬਣੀ ਰਹੇ। ਪੂਰੀ ਦੁਨੀਆ ਵਿੱਚ ਜਿਹੜੀ ਲੜਾਈ ਝਗੜੇ ਜੰਗ ਹੋ ਰਹੀ ਆ, ਪ੍ਰਮਾਤਮਾ ਮਿਹਰ ਕਰਨ ਕਿ ਸਭ ਕੁਝ ਖਤਮ ਹੋਵੇ ਤੇ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ। ਪਰ ਇਹ ਸੰਕੇਤ ਹੈ ਕਿ ਸੁਖਬੀਰ ਸਿੰਘ ਬਾਦਲ ਹੁਣ ਸਰਗਰਮ ਹੋਣਗੇ, ਮੇਰਾ ਮੰਨਣਾ ਹੈ। ਹੂੰ, ਹੂੰ, ਤੇ ਮਾਘੀ ਤੇ ਨਿਗਾਹ ਬਣੀ ਰਹੇਗੀ ਕਿ ਮਾਘੀ ਤੱਕ ਕੀ ਹੁੰਦਾ ਹੈ, ਕਿ ਉਦੋਂ ਤੱਕ ਅਸਤੀਫਾ, ਉਦੋਂ ਤੱਕ ਕਿ ਜੋ ਕਮੇਟੀ ਬਣਾਈ ਆ ਅਕਾਲ ਤਖਤ ਸਾਹਿਬ ਨੇ ਨਵੀਂ ਭਰਤੀ ਵਾਸਤੇ, ਕੀ ਉਹ ਸਭ ਕੁਝ ਨਿਬੇੜਾ ਹੋ ਜਾਵੇਗਾ, ਜਾਂ ਮਾਘੀ ਤੇ ਕੋਈ ਇੱਕ ਨਵੀਂ ਸਿਆਸੀ ਧਿਰ ਸਾਨੂੰ ਇੱਥੋਂ ਸ੍ਰੀ ਮੁਕਤਸਰ ਸਾਹਿਬ ਤੋਂ ਲਲਕਾਰ ਭਰਦੀ ਨਜ਼ਰ ਆਏਗੀ। ਹੂੰ, 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 ਇਹ ਦਿਲਚਸਪ ਰਹੇਗਾ। ਸੋ ਆਉਣ ਵਾਲੇ ਇਹ ਜਿਹੜੇ 15 ਦਿਨ, ਯਾਨੀ 15ਵਾੜਾ ਜਿਹੜਾ ਅੱਜ ਤੋਂ ਆਪਾਂ ਕਹਿ ਲਈਏ, ਇਹ ਬੜਾ ਦਿਲਚਸਪ ਹੋਏਗਾ। ਹੂੰ। ਜੀ, ਬਿਲਕੁਲ। ਕਹਿੰਦੇ ਆ ਚਰਚਾਵਾਂ ਨੇ ਮਿੰਟੂ ਜੀ, ਪੰਜਾਬ ਦੇ ਸਿਆਸੀ ਜਿਹੜਾ ਜੋ ਮੈਦਾਨ ਹੈ ਇਹਦੇ ਵਿੱਚ ਇੱਕ ਪਾਰਟੀ ਹੋਰ ਦਸਤਕ ਦੇ ਸਕਦੀ ਹੈ, ਜਿਹਨੂੰ ਸਰਬਜੀਤ ਸਿੰਘ ਖਾਲਸਾ ਅੱਜ-ਕੱਲ੍ਹ ਜਿਹਦੇ ਲਈ ਬੜੇ ਯਤਨ ਕਰ ਰਹੇ ਨੇ। ਬੀਬੀ ਜਿਹੜੀ ਖਾਲੜਾ ਨੇ ਉਹਨਾਂ ਦੇ ਬਾਰੇ ਕਿਹਾ ਜਾ ਰਿਹਾ। ਅੰਮ੍ਰਿਤਪਾਲ ਸਿੰਘ ਦੇ ਪਿਤਾ ਜੀ, ਉਹ ਕਾਫ਼ੀ ਯਤਨ ਕਰ ਰਹੇ ਨੇ ਇਸ ਨਵੀਂ ਪਾਰਟੀ ਦੇ ਲਈ। ਨਹੀਂ ਦੇਖੋ, ਉਹ ਵੀ ਹੋ ਸਕਦੇ ਨੇ। ਹੂੰ, ਹੂੰ। ਗਿਆਨੀ ਹਰਪ੍ਰੀਤ ਸਿੰਘ ਵੀ ਉਹਨਾਂ ਨਾਲ ਹੋ ਸਕਦੇ, ਜਾਂ ਗਿਆਨੀ ਹਰਪ੍ਰੀਤ ਸਿੰਘ ਆਪਣਾ ਵੀ ਕੋਈ ਇੱਧਰ ਹਾਂ, ਇਹਨਾਂ ਦੀ ਹਾਂਜੀ। ਅਗਵਾਈ 'ਚ ਵੀ ਤੇ ਹੋ ਸਕਦਾ ਹੈ। ਹੂੰ, ਉਹ ਕੁਝ ਵੀ ਹੋ ਸਕਦਾ ਹੈ। ਹੂੰ। ਕੁਝ ਵੀ ਹੋ ਸਕਦਾ ਹੈ। ਸਰਬਜੀਤ ਸਿੰਘ ਖਾਲਸਾ ਹੋਰੀ ਤੇ ਪਹਿਲਾਂ ਹੀ ਐਲਾਨ ਕਰ ਚੁੱਕੇ ਆ ਕਿ ਜੀ ਅਸੀਂ ਪਾਰਟੀ ਬਣਾਉਣੀ ਹੈ। ਹਾਂਜੀ, ਹਾਂਜੀ। ਐਲਾਨ ਕਰ ਪਰ ਸਕਦੇ ਨੇ ਉੱਧਰੋਂ ਮਾਘੀ ਦੇ ਮੌਕੇ। ਹਾਂਜੀ, ਉਹਨਾਂ ਨੇ ਤਾਂ ਕੀਤਾ ਹੋਇਆ ਐਲਾਨ। ਉਹਨਾਂ ਦਾ ਹੂੰ, ਤਾਂ ਕੱਲ ਜੋ ਪੀਲੀਭੀਤ ਐਨਕਾਊਂਟਰ 'ਚ ਜਿਹੜਾ ਭੋਗ ਦਾ ਪੋਸਟਰ ਸੀ, ਸ਼ਾਇਦ ਮੈਂ ਜ਼ਿਕਰ ਵੀ ਕੀਤਾ ਹੋਵੇ ਤੁਹਾਡੇ ਨਾਲ, ਹੂੰ, ਤਾਂ ਹੂੰ, ਉਹ ਬਹੁਤ ਕੁਝ ਦੱਸ ਰਿਹਾ ਸੀਗਾ। ਹੂੰ, ਤਾਂ ਇੱਧਰ ਦੂਸਰੇ ਪਾਸੇ ਹਰਪ੍ਰੀਤ ਸਿੰਘ ਜਿਹੜੇ ਆ, ਉਹਨਾਂ ਨੂੰ ਵੀ ਨਹੀਂ ਆਪਾਂ ਨਜ਼ਰਅੰਦਾਜ਼ ਕਰ ਸਕਦੇ। ਉਹਨਾਂ ਦਾ ਵੀ ਦੇਖਣਾ ਹੋਏਗਾ ਕੀ ਸਟੈਪ ਹੋਏਗਾ। ਹੂੰ, ਤਾਂ ਹੂੰ, ਬਾਕੀ ਮੈਂ ਜਿਵੇਂ ਤੁਹਾਨੂੰ ਕਿਹਾ ਕਿ 15ਵਾੜਾ ਹੈ, ਇਹ ਔਰ 15ਵਾੜਾ ਹੀ ਨਹੀਂ, ਹੂੰ, ਤੇ ਸਮਝ ਲਓ ਕਿ ਹੁਣ 27 ਵਾਸਤੇ ਕਹਿ ਲਓ ਕਿ ਕਾਫੀ ਕੁਝ ਹਿਲ-ਜੁਲ ਹੋਣ ਦੀ ਸੰਭਾਵਨਾ ਹੈ। ਹੂੰ। ਤਾਂ ਇੱਕ ਚੀਜ਼ ਅੱਜ ਹੋਰ ਵੀ ਸਾਡਾ ਕਿਸੇ ਨੇ ਧਿਆਨ ਖਿੱਚਿਆ ਸੀਗਾ ਕਿ ਸੁਖਪਾਲ ਸਿੰਘ ਖਹਿਰਾ ਮਨਮੋਹਨ ਸਿੰਘ ਤੇ ਬੋਲੇ ਨਹੀਂ ਹੈ। ਇਹ ਅੱਛਾ। ਵੀ ਇੱਕ ਕਮਾਲ ਦੀ ਗੱਲ ਸੀ। ਹੂੰ, 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 ਬੜੀਆਂ ਹੂੰ, ਚੀਜ਼ਾਂ ਵਾਪਰਦੀਆਂ ਨੇ ਸਿਆਸਤ ਦੇ ਵਿੱਚ। ਹੂੰ। ਹੋ ਸਕਦਾ ਆਉਣ ਵਾਲੇ ਸਮੇਂ 'ਚ ਦੇਖੋ ਪਾਰਟੀਆਂ ਆਉਂਦੀਆਂ ਰਹਿਣਗੀਆਂ, ਪਾਰਟੀਆਂ ਜਿਹੜੀਆਂ ਉਹ ਬਦਲਦੀਆਂ ਰਹਿਣਗੀਆਂ। ਸਾਨੂੰ ਤੇ ਚਾਹੀਦਾ ਕਿ ਇੱਕ ਲੋਕ ਪੱਖੀ ਸ਼ਾਸਨ ਕੋਈ ਵੀ ਦੇ ਸਕਦਾ, ਜਿਹੜਾ ਸ਼ਾਸਨ ਤਾਂ ਦੇਵੇ। ਜੀ, ਜੀ। ਪਿੰਡ ਤੇ ਖੁੱਲ੍ਹਾ ਹੀ ਆ, ਹੂੰ, ਪਿੰਡ ਹੂੰ, ਖੁੱਲ੍ਹਾ ਹੈ। ਉਸ ਪਿੰਡ ਦੇ ਵਿੱਚ ਕੌਣ ਆ ਕੇ ਕਿਸ ਤਰ੍ਹਾਂ ਪਰਫਾਰਮ ਕਰਦਾ ਹੈ, ਕਿਸ ਤਰ੍ਹਾਂ ਦਾ ਏਜੰਡਾ ਲੈ ਕੇ ਆਉਂਦਾ ਹੈ, ਔਰ ਸਭ ਤੋਂ ਵੱਡੀ ਗੱਲ ਇਹ ਹੋਏਗੀ ਕਿ ਅਲਾਇੰਸ ਕਿਸ ਦਾ ਕਿਸ ਨਾਲ ਹੁੰਦਾ ਹੈ। ਉਹ ਹੂੰ। ਚੀਜ਼ਾਂ ਫਿਰ ਅੱਗੇ ਥੋੜਾ ਤਸਵੀਰ ਨੂੰ ਸਪਸ਼ਟ ਕਰੂਗੀਆਂ। ਜੀ, ਜੀ। ਆਰਐਸਐਸ ਦੇ ਰਸਾਲੇ ਨੇ ਮਿੰਟੂ ਜੀ ਭਾਗਵਤ ਦਾ ਸਮਰਥਨ ਕੀਤਾ ਜੀ।
ਦੇਖੋ ਆਰਐਸਐਸ ਦੇ 2 ਰਸਾਲੇ ਨੇ, ਇੱਕ ਆਰਗੇਨਾਈਜ਼ਰ ਆ, ਇੱਕ ਹੈਗਾ ਪੰਚ ਜਨਿਆ। ਠੀਕ ਹੈ ਜੀ। ਠੀਕ ਹੈ ਜੀ। ਹਾਂਜੀ, ਪੰਜ ਜਨਿਆ, ਵੈਸੇ ਉਹਦਾ ਨਾਂ ਪੰਜ ਜਨਿਆ ਹੈ, ਆਪਾਂ ਪੰਚ ਜਨਿਆ ਕਹਿ ਦਿੰਦੇ ਹਾਂ। ਪੰਜਾਬੀ ਪੰਜ ਤਰਜਮੇ ਆਪਾਂ 'ਚ। ਵੈਸੇ ਪੰਜ ਨੂੰ। ਹਾਂਜੀ, ਤਾਂ ਗੱਲ ਇਹ ਆ ਕਿ ਇਹ ਪੰਜ ਜਨਿਆ ਜਿਹੜਾ ਇਹਦੇ ਸੰਪਾਦਕ ਹੈ ਹਿਤੇਸ਼ ਸ਼ੰਕਰ। ਇਹ ਜਿਹੜਾ ਦੇਖੋ ਸਟਾਰਟਿੰਗ ਕਿੱਥੋਂ ਹੋਈ ਕਿ ਭਾਗਵਤ, ਵੈਸੇ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦਿੰਦਾ ਕਿ ਆਰਐਸਐਸ ਤੇ ਬਹੁਤ ਕੰਮ ਕੀਤਾ। ਮੈਂ ਇਹ ਨਹੀਂ ਕਿ ਆਰਐਸਐਸ 'ਚ ਕੰਮ ਕੀਤਾ, ਆਰਐਸਐਸ ਤੇ ਬਹੁਤ ਕੰਮ ਕੀਤਾ। ਹੂੰ। ਕਿਉਂਕਿ ਦੇਖੋ ਸਾਹਿਬ, ਮੈਂ ਇੱਕ ਸਿੰਪਲ ਫੰਡਾ ਰੱਖ ਕੇ ਚੱਲਦਾ ਜ਼ਿੰਦਗੀ 'ਚ। ਜੀ, ਜੀ। ਤੁਹਾਡਾ ਮਿੱਤਰ ਹੋਵੇ ਚਾਹੇ ਵਿਚਾਰਕ ਵਿਰੋਧੀ ਹੋਵੇ, ਹੂੰ। ਉਹ ਜੋ ਬੋਲਦਾ ਉਹਨੂੰ ਧਿਆਨ ਨਾਲ ਸੁਣ ਲਓ, ਤੁਸੀਂ ਉਹਦਾ ਦਿਲ ਪੜ੍ਹ ਲਓ। ਹਾਂਜੀ, ਚਾਹੇ ਹਾਂਜੀ, ਤੁਹਾਡਾ ਬਿਲਕੁਲ। ਦੋਸਤ ਹੈ ਤੇ ਚਾਹੇ ਤੁਹਾਡਾ ਵਿਚਾਰਕ ਵਿਰੋਧੀ ਹੈ। ਸਾਹਿਬ, ਮੇਰਾ ਇਹ ਪਰਸਨਲ ਕਹਿ ਲਓ ਤਜਰਬਾ ਹੈ, ਤੇ ਮੈਂ ਆਪਣੇ ਦੋਸਤ ਦੇ ਸਾਹਮਣੇ ਬੈਠਾ ਵਾਂ, ਮੈਂ ਕਦੇ ਉਹਦੀ ਗੱਲ ਨਹੀਂ ਕੱਟਦਾ, ਜੀ। ਉਹਨੂੰ ਬੋਲਣ ਦੇਣਾ, ਚਾਹੇ ਜਿੱਦਾਂ ਦਾ ਮਰਜ਼ੀ ਬੋਲੀ ਜਾਂਦਾ। ਤੇ ਖੈਰ ਗੱਲ ਇਹ ਕਿ ਪੜ੍ਹ ਕੇ ਪਤਾ ਲੱਗਦਾ। ਮੈਂ ਜਿੰਨਾ ਆਰਐਸਐਸ ਨੂੰ ਸਮਝਿਆ, ਆਰਐਸਐਸ ਇਸ ਵੇਲੇ 2 ਤਰ੍ਹਾਂ ਦੀ ਵਿਚਾਰਧਾਰਾ ਲੈ ਕੇ ਚੱਲਦੀ ਹੈ ਸਾਹਿਬ। ਉਹ ਜੀ। ਕੱਟੜ ਵੀ ਹੁੰਦੀ ਹੈ ਹੂੰ। ਤੇ ਉਹ ਭਾਗਵਤ ਦੇ ਰੂਪ 'ਚ ਬਿਆਨ ਵੀ ਦਿੰਦੀ ਹੈ ਹੂੰ। ਕਿ ਭਾਈ ਇਹ ਜੋ ਕੁਝ ਲੋਕ ਨੇ ਹਰੇਕ ਮਸਜਿਦ ਦੇ ਵਿੱਚੋਂ ਮੰਦਰ ਦਾ ਰੌਲਾ ਪਾ ਕੇ ਇਹ ਜਿਹੜਾ ਆਪਣੇ ਆਪ ਨੂੰ ਚਮਕਾਉਣਾ ਚਾਹੁੰਦੇ, ਗਲਤ ਹੈ। ਹੂੰ। ਉਹਦਾ ਇੱਕ ਕਾਰਨ, ਉਹਦਾ ਕਾਰਨ ਵੀ ਦੱਸ ਦਿੰਦਾ ਕਿ ਕੱਟੜ ਹਿੰਦੂਤਵ ਨੂੰ ਬਹੁਤ ਵੱਡਾ ਇੱਕ ਹਿੰਦੂਆਂ ਦਾ ਤਬਕਾ ਪਸੰਦ ਵੀ ਨਹੀਂ ਕਰਦਾ। ਹੂੰ। ਇਹ ਉਸ ਨੂੰ ਵੀ ਖੁਸ਼ ਕਰ ਦਿੰਦੇ ਨੇ ਵਿੱਚ ਵਿੱਚ। ਹੂੰ। ਇਹ ਆਰਐਸਐਸ ਦੀ ਬਹੁਤ ਗੁੱਝੀ ਚਾਲਾਕੀ ਹੈ ਜਰਾ। ਜੀ, ਜੀ, ਬਿਲਕੁਲ। ਦੂਜੀ 2 ਹੀ ਲੌਬੀਆਂ ਨੇ ਇਸ ਵੇਲੇ, ਇੱਕ ਪ੍ਰੋ ਗੁਜਰਾਤ ਲੌਬੀ, ਇੱਕ ਪ੍ਰੋ ਗੁਜਰਾਤ ਲੌਬੀ ਨਹੀਂ ਕਹਿ ਸਕਦੇ, ਪ੍ਰੋ ਆਰਐਸਐਸ ਲੌਬੀ ਹੈ, ਜਿਹੜੀ ਕਿ ਇਹਨਾਂ ਦੇ ਐਂਟੀ ਹੈ, ਜਾਂ ਐਂਟੀ ਗੁਜਰਾਤ ਲੌਬੀ ਕਹਿ ਲਓ। ਹੂੰ। ਤੇ 2 ਹੀ ਤਰ੍ਹਾਂ ਦੀ ਹੁਣ ਲੜਾਈ ਸ਼ੁਰੂ ਹੋਏਗੀ, ਤੇ 2 ਹੀ ਰਸਾਲੇ ਆ। 2 ਤੋਂ ਗੱਲ ਸਟਾਰਟ ਹੋਈ ਹੈ, 2 ਤੇ ਹੀ ਮੁਕਾ ਦੇਣਾ। ਕਿ ਇਧਰੋਂ ਜਿਹੜੇ ਗੁਜਰਾਤ ਲੌਬੀ ਦੇ ਕੁਝ ਸਾਧੂ ਸੰਤ ਹੈਗੇ ਨੇ ਸਮਰਥਕ, ਉਹ ਨਿੱਤਰ ਆਏ ਭਾਗਵਤ ਦੇ ਵਿਰੋਧ ਦੇ ਵਿੱਚ। ਕਿਉਂ? ਕਿਉਂਕਿ ਮਹਾਰਾਸ਼ਟਰ ਤੇ ਹਰਿਆਣੇ ਦੀ ਜਿਹੜੀ ਜਿੱਤ ਆ, ਆਰਐਸਐਸ ਨੇ ਇਹਨੂੰ ਆਪਣੇ ਨਾਲ ਜੋੜ ਕੇ ਲੋਕ ਸਭਾ 'ਚ ਜੋ ਗੁਜਰਾਤ ਲੌਬੀ ਦਾ ਹਸ਼ਰ ਹੋਇਆ, ਉਹਨੂੰ ਨੰਗਿਆ ਕਰ ਦਿੱਤਾ ਕਿ ਅਸੀਂ ਉਹਦੇ 'ਚ ਤੁਹਾਡੇ ਨਾਲ ਨਹੀਂ ਸੀ ਤੇ ਆਪਣਾ ਹਾਲ ਦੇਖ। ਕਾਰਨ ਇੱਥੇ ਵੀ 2। ਠੀਕ ਹੈ ਜੀ। ਤਾਂ ਗੱਲ ਇਹ ਆ ਕਿ ਹੁਣ ਰੌਲਾ ਜਿਹੜਾ ਪੈਣਾ 2025 'ਚ ਚੜਿਆ। ਹੁਣ ਸਵਾਲ ਇੱਥੇ ਵੀ 2 ਕਿ ਕੀ ਨਰਿੰਦਰ ਮੋਦੀ ਰਹਿਣਗੇ ਜਾਂ ਜਾਣਗੇ? ਕਿਉਂਕਿ ਰਾਏ ਇੱਥੇ ਵੀ 2 ਕਿ 75 ਸਾਲ ਦੇ ਮੋਦੀ ਹੋ ਕੇ ਟਿਕਣਗੇ ਜਾਂ ਆਰਐਸਐਸ ਦੀ ਜਿਹੜੀ ਵਿਰੋਧੀ ਲੌਬੀ ਆ ਉਹਨਾਂ ਦੀ, ਉਹ ਇਹਨਾਂ ਨੂੰ ਧੱਕਣਗੇ ਕਿ ਤੁਸੀਂ 75 ਸਾਲ ਦੀ ਉਮਰ 'ਚ ਦੂਜਿਆਂ ਨੂੰ ਰਿਟਾਇਰ ਕਰਦੇ ਸੀ, ਤੁਹਾਡੇ ਤੇ ਫਾਰਮੂਲਾ ਕਿਉਂ ਨਹੀਂ ਲਾਗੂ ਹੁੰਦਾ? ਇਸ ਕਰਕੇ ਇਹ ਰਸਾਲੇ ਵੀ 2 ਆ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਵਿਚਾਰਧਾਰਾ ਵੀ 2 ਤਰ੍ਹਾਂ ਦੀ ਬਣ ਜਾਂਦੀ ਆ, ਲੌਬੀਆਂ ਵੀ ਮੇਨ 2 ਨੇ, ਤੇ ਹੁਣ ਸਵਾਲ ਵੀ 2 ਨੇ ਕਿ ਸਤੰਬਰ 25 'ਚ ਨਰਿੰਦਰ ਮੋਦੀ 75 ਨੂੰ ਕ੍ਰਾਸ ਕਰਨਗੇ ਤਾਂ ਹੋ ਸਕਦਾ ਹੈ ਕਿ ਆਰਐਸਐਸ ਦੇ ਵਿੱਚ ਇਹ ਘਮਸਾਨ ਹੋਰ ਵਧੇ। ਇਹ ਵਧਾ ਵੀ ਸਕਦੇ ਆ। 25, 30, 40, 45 ਐਮਪੀ ਅੱਜ ਵੀ ਸੰਗੀ ਨੇ, ਨਰੋਲ ਸੰਗੀ ਨੇ, ਜਿਹੜੇ ਕਿਸੇ ਵੇਲੇ ਅਸਤੀਫਾ ਦੇ ਕੇ ਇਹਨਾਂ ਦੀ ਗਰਾਰੀ ਬਿਲਕੁਲ ਫਸਾ ਸਕਦੇ। ਜੀ, ਬਿਲਕੁਲ, ਬਿਲਕੁਲ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਪਰ ਆਰਐਸਐਸ ਦੇ ਨਾਲ ਹਾਂਜੀ, ਆਰਐਸਐਸ ਦੀ ਗੱਲ ਮੈਨੂੰ ਯਾਦ ਆ ਗਈ। ਮਤਲਬ ਆਪਾਂ ਇਹਨਾਂ ਨਾਲ ਸਹਿਮਤ ਹੋਈਏ ਨਾ ਹੋਈਏ ਮਿੰਟੂ ਜੀ, ਉਹ ਗੱਲ ਵੱਖਰੀ ਹੈ, ਪਰ ਇਹਨਾਂ ਦਾ ਜਿਹੜਾ ਡਿਸਪਲਿਨ ਹੈ ਨਾ ਅੰਦਰ ਆਪਦਾ ਜਥੇਬੰਦੀ ਦਾ, ਉਹ ਬਾਕਮਾਲ। ਮਤਲਬ ਗੱਲ ਨਹੀਂ ਬਾਹਰ ਕੱਢਦੇ ਇਹ, ਜਿੰਨਾ ਚਿਰ ਉਹਨੂੰ ਅਮਲੀ ਜਾਮਾ ਨਹੀਂ ਪਹਿਨਾਉਂਦੇ ਜਾਂ ਉਹਨੂੰ ਅਮਲ ਦੇ ਵਿੱਚ ਨਹੀਂ ਇਹ ਗੱਲ ਕੱਢਦੇ ਨਹੀਂ ਸਾਹਿਬ, ਇਹ ਗੱਲ ਕੱਢਦੇ ਨਹੀਂ, ਇਹਨਾਂ ਦੀ ਗੱਲ ਕੱਢਣੀ ਪੈਂਦੀ ਹੈ। ਹਾਂ, ਕੱਢਣੀ ਪੈਂਦੀ ਹੈ, ਬਿਲਕੁਲ। ਕਿ ਇਹਨਾਂ ਨੂੰ ਪੜ੍ਹਨਾ ਪੈਂਦਾ, ਇਹਨਾਂ ਦੇ ਬਿਆਨਾਂ ਨੂੰ ਫੋਲੋ ਕਰਨਾ ਪੈਂਦਾ, ਫਿਰ ਗੱਲ ਨਿਕਲ ਆਉਂਦੀ ਹੈ ਜੀ। ਜੀ, ਬਿਲਕੁਲ, ਬਿਲਕੁਲ। ਬਹੁਤ-ਬਹੁਤ ਧੰਨਵਾਦ ਮਿੰਟੂ ਜੀ, ਇੱਕ ਵਾਰ ਫਿਰ ਤੋਂ ਤੁਹਾਡਾ। ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਖਬਰਾਂ ਕੁਝ ਹੋਰ ਵੀ ਨੇ, ਜਿਨ੍ਹਾਂ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ, ਚਰਚਾ ਕਰਾਂਗੇ। ਅੱਜ 1 ਜਨਵਰੀ ਹੈ ਤੇ 1 ਜਨਵਰੀ ਨੂੰ ਜਦੋਂ ਆਪਾਂ ਗੱਲ ਕਰਦੇ ਹਾਂ ਤੇ 1 ਜਨਵਰੀ 1992 ਦਿਨ ਜਿਹੜਾ ਉਹ ਚੱਕ ਕੇ
ਜਥੇਦਾਰ ਜਿਹੜੇ ਜਗਦੇਵ ਸਿੰਘ ਕੌਂਕੇ ਆ, ਉਹਨਾਂ ਨੂੰ ਪੁਲਿਸ ਮੁਲਾਜ਼ਮਾਂ ਨੇ ਅੱਜ ਦੇ ਦਿਨ ਉਹਨਾਂ ਦਾ ਐਨਕਾਊਂਟਰ ਕਰ ਦਿੱਤਾ ਸੀਗਾ, ਪਰ ਬਾਅਦ ਦੇ ਵਿੱਚ ਉਹਨਾਂ ਨੂੰ ਕਿਹਾ ਕਿ ਉਹਨਾਂ ਦੇ ਬਾਰੇ ਕਿਹਾ ਗਿਆ ਕਿ ਉਹ ਭੱਜ ਗਏ ਸੀ ਪੁਲਿਸ ਕਸਟਡੀ ਦੇ ਵਿੱਚੋਂ। ਤਾਂ ਉਹਨਾਂ ਦੇ ਬਾਬਤ ਜਿਹੜੇ ਉਹਨਾਂ ਦੇ ਸਮਾਗਮ ਨੇ, ਉਹ ਵੀ ਐਸਜੀਪੀਸੀ ਵੱਲੋਂ ਕਰਵਾਏ ਗਏ ਨੇ। ਚੰਗੀ ਗੱਲ ਹੈ ਕਿ ਬਹੁਤ ਦੇਰ ਬਾਅਦ ਉਹਨਾਂ ਦੇ ਬਾਰੇ ਇਹ ਗੱਲ ਜਿਹੜੀ ਆ ਉਹ ਹੋਣ ਲੱਗੀ ਆ। 1 ਜਨਵਰੀ 1993 ਦੀ ਗੱਲ ਹੈ ਇਹ, 25 ਦਸੰਬਰ 1992 ਨੂੰ ਉਹਨਾਂ ਨੂੰ ਚੱਕ ਲਿਆ ਗਿਆ ਸੀਗਾ। ਅੱਜ 1 ਜਨਵਰੀ ਹੈ ਤੇ ਇਸ ਕਰਕੇ ਆਪਣਾ ਜਿਹੜਾ ਇਹ ਅਦਾਰਾ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਤੁਹਾਡੀਆਂ ਕਾਲਸ ਵੀ ਲਵਾਂਗੇ, ਵਧਾਈ ਸੰਦੇਸ਼ ਵੀ ਲਵਾਂਗੇ। ਪਰ ਦੁਨੀਆ ਭਰ ਦੇ ਵਿੱਚ ਜਿਹੜੇ ਜਾਣਕਾਰੀਆਂ ਇਕੱਠੀਆਂ ਕਰਦੇ ਨੇ ਲੋਕ, ਜਿਨ੍ਹਾਂ ਨੂੰ ਆਪਾਂ ਪੱਤਰਕਾਰ ਕਹਿੰਦੇ ਆ, ਉਹਨਾਂ ਦੇ ਨਾਲ ਕੀ ਵਾਪਰੀ? ਇੱਕ ਰਿਪੋਰਟ ਦੇ ਜ਼ਰੀਏ ਆਪਾਂ ਤੁਹਾਡੇ ਨਾਲ ਉਹ ਤੱਥ ਤੇ ਆંકੜੇ ਕੁਝ ਸਾਂਝੇ ਕਰਾਂਗੇ। ਕੁਝ ਰਿਪੋਰਟਾਂ ਆਈਆਂ ਨੇ, 122 ਜਿਹੜੇ ਜਰਨਲਿਸਟ ਨੇ ਦੁਨੀਆ ਭਰ ਦੇ ਵਿੱਚ 2024 ਦੇ ਵਿੱਚ ਉਹਨਾਂ ਨੇ ਆਪਣੀ ਜਿਹੜੀ ਜ਼ਿੰਦਗੀ ਹੈ ਉਹ ਦਾਅ ਤੇ ਲਾਤੀ। ਗਰਾਊਂਡ ਤੇ ਕੰਮ ਕਰਦਿਆਂ ਜਾਂ ਉਹਨਾਂ ਫੋਰਸਿਸ ਦੇ ਵਿਰੁੱਧ ਕੰਮ ਕਰਦਿਆਂ, ਜਿਨ੍ਹਾਂ ਨੂੰ ਇਹ ਲੱਗਦਾ ਸੀਗਾ ਕਿ ਜਾਣਕਾਰੀਆਂ ਬਾਹਰ ਨਹੀਂ ਸੀ ਨਿਕਲਣੀਆਂ ਚਾਹੀਦੀਆਂ। ਮਾਫੀਆਜ਼ ਜਾਂ ਜਿੱਥੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਉੱਥੋਂ ਦੇ ਮੁਲਕਾਂ ਦੇ ਜਿਹੜੇ ਹਾਲਾਤ ਨੇ, ਜਿੱਥੇ ਮੰਨ ਲਓ ਕਿਸੇ ਥਾਂ ਤੇ ਜਿਹੜੀ ਦੇਸ਼ ਦੇ ਹਾਲਾਤ ਹੀ ਮਾੜੇ ਨੇ, ਮੰਨ ਲਓ ਕਈ ਥਾਂ ਤੇ ਜਿਵੇਂ ਸੀਰੀਆ ਹੈ, ਜਾਂ ਜਿੱਥੇ ਗ੍ਰਹਿ ਜੰਗ ਵਰਗੇ ਜਿੱਥੇ ਹਾਲਾਤ ਨੇ, ਕਹਿਣ ਤੋਂ ਭਾਵ ਇਹ ਹੈ ਜਿੱਥੇ ਸਹੀ ਸਾਜ਼ਗਾਰ ਹਾਲਾਤ ਨਹੀਂਗੇ, ਉਹਨਾਂ ਥਾਵਾਂ ਤੇ ਰਿਪੋਰਟਿੰਗ ਕਰਦੇ ਹਾਂ। ਫਿਲਿਸਤੀਨ ਹੈ, ਸੀਰੀਆ ਹੈ, ਜਾਂ ਅਫਰੀਕਾ ਦੇ ਕਈ ਹਿੱਸੇ ਨੇ ਜਿੱਥੇ ਰਿਪੋਰਟਿੰਗ ਕਰਨੀ ਬਹੁਤ ਔਖੀ ਆ। ਉਹਨਾਂ ਥਾਵਾਂ ਤੇ ਰਿਪੋਰਟਿੰਗ ਕਰਦਿਆਂ 122 ਜਰਨਲਿਸਟ ਨੇ ਜਿਹੜੇ, ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਸੈਕਰੀਫਾਈਸ ਕੀਤਾ। ਉਹਨਾਂ ਨੇ ਆਪਣੀ ਜਿਹੜੀ ਜ਼ਿੰਦਗੀ ਆ ਉਹਦੇ ਤੋਂ ਹੱਥ ਧੋ ਬੈਠੇ ਨੇ, ਸਿਰਫ ਇਸ ਗੱਲ ਕਰਕੇ ਕਿ ਉਹ ਲੋਕਾਂ ਤੱਕ ਜਾਣਕਾਰੀਆਂ ਪਹੁੰਚਾਉਣਾ ਚਾਹੁੰਦੇ ਸਨ। ਇੱਕ ਇਤਾਲਵੀ ਪੱਤਰਕਾਰ ਹੈ ਸਿਸੇਲੀਅਸ ਸਲਾ, ਨੌਜਵਾਨ ਪੱਤਰਕਾਰ ਹੈ, ਉਹ ਵੀ ਈਰਾਨ ਨੇ ਉਹਦੀ ਵੀ ਪੁਸ਼ਟੀ ਕੀਤੀ ਹੈ ਕਿ ਉਹ ਸਾਡੀ ਜੇਲ੍ਹ ਦੇ ਵਿੱਚ ਆ। ਉਹ ਕੁਝ ਦਿਨ ਪਹਿਲਾਂ ਹੀ ਈਰਾਨ ਦੇ ਵਿੱਚ ਆਈ ਸੀਗੀ, ਪਰ ਈਰਾਨ ਦੇ ਵਿੱਚ ਉਹਨੂੰ ਕੈਦ ਕਰ ਲਿਆ ਗਿਆ। ਬਾਅਦ ਦੇ ਵਿੱਚ ਪਹਿਲਾਂ ਉਹਨਾਂ ਨੇ ਪੁਸ਼ਟੀ ਨਹੀਂ ਕੀਤੀ, ਪਰ ਬਾਅਦ ਦੇ ਵਿੱਚ ਉਹਨਾਂ ਨੂੰ ਇਸ ਗੱਲ ਬਾਰੇ ਪੁਸ਼ਟੀ ਜਿਹੜੀ ਆ ਉਹ ਕਰਨੀ ਪਈ। ਈਰਾਨ ਉੱਤੇ ਗਲੋਬਲੀ ਤੌਰ ਤੇ ਜਿਹੜਾ ਦਬਾਅ ਉਹ ਇੰਨਾ ਜ਼ਿਆਦਾ ਵਧਿਆ। ਸੋ ਇਸ ਕੁਝ ਗੱਲਾਂ ਬਾਤਾਂ ਨੇ ਜਿਹੜੀਆਂ ਆਪਾਂ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਤੇ ਉਸ ਤੋਂ ਬਾਅਦ 9:30 ਤੋਂ ਬਾਅਦ ਆਪਾਂ ਸ਼ੁਰੂ ਕਰਦੇ ਹਾਂ ਤੁਹਾਡੇ ਵਧਾਈ ਸੰਦੇਸ਼ ਲੈਣੇ। ਕਾਲ ਦੇ ਨਾਲ ਜੁੜੇ ਤੁਸੀਂ ਵੀ ਗੱਲਾਂ ਬਾਤਾਂ ਕਰਾਂਗੇ ਪੰਜਾਬੀ USA ਦੇ ਸਫ਼ਰ ਦੇ ਬਾਰੇ, ਤੇ ਆਪਾਂ ਵਧਾਈ ਸੰਦੇਸ਼ ਵੀ ਤੁਹਾਡੇ ਸਾਰਿਆਂ ਦੇ ਸਾਂਝੇ ਕਰਾਂਗੇ। ਫਿਲਹਾਲ ਰੁਕਦੇ ਹਾਂ ਇੱਕ ਸ਼ਾਰਟ ਬ੍ਰੇਕ ਦੇ ਲਈ।
ਕੰਮ ਕਰਾਂਗੇ ਤਾਂ ਸਾਡੀ ਜਾਨ ਵੀ ਜਾ ਸਕਦੀ ਹੈ, ਸਾਡੇ ਉੱਤੇ ਹਮਲਾ ਹੋ ਸਕਦਾ ਹੈ, ਅਸੀਂ ਹੱਥੋਂ ਬੈਠਾਂਗੇ ਆਪਣੀ ਜਾਨ ਤੋਂ, ਤੇ ਉਸ ਤੋਂ ਬਾਅਦ ਸਾਡੇ ਪਰਿਵਾਰਾਂ ਦੇ ਵਿੱਚ ਕਮਾਉਣ ਵਾਲਾ ਕੋਈ ਨਹੀਂ ਬਚਣਾ, ਸਾਡੇ ਪਰਿਵਾਰਾਂ ਨੂੰ ਫੀਡ ਕਰਨ ਵਾਲਾ ਕੋਈ ਨਹੀਂ ਬਚਣਾ। ਪਰ ਬਾਵਜੂਦ ਇਸ ਦੇ ਉਹ ਆਪਣੇ ਕੰਮ ਲੱਗੇ ਰਹਿੰਦੇ ਨੇ। ਕਿੰਨੇ ਤਕੜੇ ਜੇਰੇ ਵਾਲੇ ਲੋਕ ਹੋਣਗੇ ਉਹ। ਸੋ ਖੈਰ 122 ਜਿਹੜੇ ਜਰਨਲਿਸਟ ਨੇ ਦੁਨੀਆ ਭਰ ਦੇ ਵਿੱਚ, ਉਹ ਪੱਤਰਕਾਰੀ ਕਰਦੇ ਕਰਦੇ ਆਪਣੀ ਜਿਹੜੀ ਜਾਨ ਗਵਾ ਬੈਠੇ। ਇਹਨਾਂ ਦੇ ਵਿੱਚੋਂ 64 ਸਭ ਤੋਂ ਜ਼ਿਆਦਾ ਫਿਲਿਸਤੀਨ ਦੇ ਜਰਨਲਿਸਟ ਨੇ। ਆਪਾਂ ਨੂੰ ਪਤਾ ਹੈ ਕਿ ਉੱਥੇ ਬਹੁਤ ਤਕੜੀ ਜੰਗ ਲੱਗੀ ਹੋਈ ਹੈ ਤੇ ਇਜ਼ਰਾਈਲ ਵੱਲੋਂ ਲਗਾਤਾਰ ਬੰਬਾਰਮੈਂਟ ਹਸਪਤਾਲਾਂ, ਸ਼ਰਨਾਰਥੀ ਕੈਂਪਾਂ ਦੇ ਉੱਤੇ ਜਾਂ ਹੋਰ ਟਿਕਾਣਿਆਂ ਦੇ ਉੱਤੇ, ਸਕੂਲਾਂ ਦੇ ਉੱਤੇ ਕੀਤੇ ਜਾ ਰਹੇ ਨੇ। 6 ਲਿਬਨਾਨ ਦੇ ਵਿੱਚ ਮਾਰੇ ਗਏ ਨੇ, ਇੱਕ ਸੀਰੀਅਨ ਜਰਨਲਿਸਟ ਜਿਹੜਾ ਉਹ ਮਾਰਿਆ ਗਿਆ। ਇਸ ਤੋਂ ਇਲਾਵਾ 7 ਪਾਕਿਸਤਾਨ ਦੇ ਵਿੱਚ, 5 ਬੰਗਲਾਦੇਸ਼ ਦੇ ਵਿੱਚ, 3 ਇੰਡੀਆ ਦੇ ਵਿੱਚ। ਮਿਆਂਮਾਰ ਦੀ ਜਿਹੜੀ ਮਿਲਟਰੀ ਆ, ਉਹਨੇ ਵੀ ਜਿਹੜਾ ਉਹ ਜਦੋਂ ਉਹ ਕ੍ਰੈਕਡਾਊਨ ਕਰ ਰਹੇ ਸੀ ਕੁਛ ਆਪਰੇਸ਼ਨਸ ਦੇ ਵਿੱਚ, ਉੱਥੇ ਵੀ ਜਿਹੜੇ 3 ਜਰਨਲਿਸਟ ਆ ਉਹ ਮਾਰੇ ਗਏ। ਇਸੇ ਤਰ੍ਹਾਂ ਅਫਰੀਕਾ ਦੇ ਵਿੱਚ 10 ਜਰਨਲਿਸਟ ਮਾਰੇ ਗਏ ਨੇ ਇਸ 2024 ਸਾਲ ਦੇ ਦੌਰਾਨ। ਸੁਡਾਨ ਕੰਫਲਿਕਟ ਜਿਨ੍ਹਾਂ ਦੇ ਵਿੱਚ ਆਉਂਦਾ, ਇਹਦੀ ਕਵਰੇਜ ਦੌਰਾਨ, ਜਾਂ ਸੋਮਾਲੀਆ ਦੇ ਵਿੱਚ 2 ਮਾਰੇ ਗਏ। ਸੁਡਾਨ ਦੇ ਵਿੱਚ ਤਾਂ ਮੇਰੇ ਖਿਆਲ ਜੇ 6 ਜਰਨਲਿਸਟ ਮਾਰੇ ਗਏ ਨੇ। ਇੱਕ ਚੈਡ ਮੁਲਕ ਆ, ਉੱਥੇ 1 ਮਾਰਿਆ ਗਿਆ। ਇੱਕ ਡੈਮੋਕ੍ਰੈਟਿਕ ਰਿਪਬਲਿਕ ਆਫ ਕਾਂਗੋ ਆ, ਉੱਥੇ ਮਾਰਿਆ ਗਿਆ। ਇਸ ਤਰ੍ਹਾਂ ਜਿਹੜੀਆਂ ਅਮਰੀਕਾ ਦੇ ਮੁਲਕ ਨੇ, ਉਹਨਾਂ ਦੇ ਵਿੱਚ 9 ਜਰਨਲਿਸਟ ਮਾਰੇ ਗਏ ਨੇ। 5 ਮੈਕਸੀਕੋ ਦੇ ਵਿੱਚ, ਯੂਰਪ ਦੇ ਵਿੱਚ 4 ਹੋਈਆਂ ਨੇ। ਇਹ ਜਿਹੜੇ ਮੈਕਸੀਕੋ ਦੇ ਵਿੱਚ ਮਾਰੇ ਗਏ ਨੇ ਤਾਂ ਡਰੱਗ ਟ੍ਰੈਫਿਕਿੰਗ ਦੇ ਨਾਲ ਸੰਬੰਧ ਜਿਹੜੇ ਲੋਕ ਨੇ ਉਹਨਾਂ ਵੱਲੋਂ ਹਮਲਿਆਂ ਦੇ ਵਿੱਚ ਮਾਰੇ ਗਏ ਨੇ। ਯੂਕਰੇਨ ਦੇ ਵਿੱਚ ਕਈ ਜਰਨਲਿਸਟ ਮਾਰੇ ਗਏ ਨੇ। ਇਸ ਤਰ੍ਹਾਂ ਹੋਰ ਜਿਹੜੀਆਂ ਰਿਪੋਰਟਾਂ ਨੇ ਉਹਨਾਂ ਦੇ ਦੱਸਣ ਦੇ ਮੁਤਾਬਕ ਜਰਨਲਿਸਟ ਜਿਹੜੇ ਜੇਲ੍ਹਾਂ ਦੇ ਵਿੱਚ ਨੇ, IFJ ਜਿਹੜੀ ਕਿ ਇੰਟਰਨੈਸ਼ਨਲ ਇੱਕ ਸੰਸਥਾ ਹੈ ਜਰਨਲਿਸਟ ਦੇ ਬਾਰੇ ਆંકੜੇ ਇਕੱਠੇ ਕਰਦੀ ਹੈ, ਉਹਨਾਂ ਨੇ ਦੱਸਿਆ, ਇੰਟਰਨੈਸ਼ਨਲ ਫੈਡਰੇਸ਼ਨ ਆਫ ਜਰਨਲਿਸਟਸ ਇਹਦੀ ਜਿਹੜੀ ਫੁੱਲ ਫਾਰਮ ਹੈ, ਉਹਨਾਂ ਦੇ ਦੱਸਣ ਦੇ ਮੁਤਾਬਕ ਦੁਨੀਆ ਭਰ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ, ਜਿਨ੍ਹਾਂ ਦੇ ਵਿੱਚ ਕਿਤੇ ਕੋਈ ਤਖਤਾ ਪਲਟ ਹੋ ਰਿਹਾ ਉਸ ਮਾਮਲੇ ਦੀ ਕਵਰੇਜ, ਕਿਤੇ ਕੋਈ ਮਾਫੀਆ ਹਾਵੀ ਹੈ ਉਸ ਮਾਮਲੇ ਦੀ ਕਵਰੇਜ, ਕਿਤੇ ਕੋਈ ਪੋਲੀਟੀਕਲ ਸਕੈਮ ਹੋਏ ਨੇ ਵੱਡੇ ਉਸ ਮਾਮਲੇ ਦੀ ਕਵਰੇਜ। 516 ਜਰਨਲਿਸਟ ਨੇ ਦੁਨੀਆ ਭਰ ਦੇ ਵਿੱਚ ਜਿਹੜੇ ਇਸ ਟਾਈਮ ਵੱਖ-ਵੱਖ ਜੇਲ੍ਹਾਂ ਦੇ ਵਿੱਚ ਨੇ। ਤੇ ਦੱਸਿਆ ਜਾ ਰਿਹਾ ਕਿ ਚੀਨ ਹੈ ਜਿਹੜਾ ਇਸ ਮਾਮਲੇ ਦੇ ਵਿੱਚ, ਤੁਹਾਨੂੰ ਲੱਗਦਾ ਹੋਣਾ ਕਿ ਚੀਨ ਬਹੁਤ ਉੱਥੇ ਆਜ਼ਾਦੀ ਹੈ ਜਾਂ ਉੱਥੇ ਹੈ, ਸਭ ਤੋਂ ਵੱਡਾ ਨੰਬਰ ਉਹਦਾ ਹੈ। ਉੱਥੇ 135 ਮੀਡੀਆ ਵਰਕਰਸ ਨੇ ਜਿਹੜੇ ਦੁਨੀਆ ਭਰ ਦੇ ਵਿੱਚ, 516 ਜਿਨ੍ਹਾਂ ਦੀ ਗਿਣਤੀ, 135 ਉੱਥੇ ਨੇ ਜਿਹੜੇ ਇਸ ਟਾਈਮ ਜੇਲ੍ਹਾਂ ਦੇ ਪਿੱਛੇ ਧੱਕੇ ਹੋਏ ਨੇ। ਤੇ ਸਭ ਤੋਂ ਵੱਡੀ ਜਿਹੜੀ ਗੱਲਬਾਤ ਆ, ਜਾਂ ਇੱਕ ਰਿਪੋਰਟ ਦੇ ਦੱਸਣ ਦੇ ਮੁਤਾਬਕ, ਇੰਡੀਆ ਉਹਨਾਂ ਮੁਲਕਾਂ ਦੇ ਵਿੱਚ ਸ਼ੁਮਾਰ ਆ ਜਿੱਥੇ ਜਰਨਲਿਜ਼ਮ ਕਰਨਾ ਸਭ ਤੋਂ ਔਖਾ। ਇੰਡੀਆ ਦੀ ਇਸ ਮਾਮਲੇ ਦੇ ਵਿੱਚ ਦਰਜਾਬੰਦੀ 178 ਮੁਲਕਾਂ ਦੇ ਵਿੱਚੋਂ 159ਵੇਂ ਨੰਬਰ ਤੇ ਹੈ। ਤੁਸੀਂ ਦੇਖੋ, ਔਰ ਇੰਡੀਆ ਨੂੰ ਕਿਹਾ ਗਿਆ ਕਿ ਇਹ ਕੰਪੈਰੀਜ਼ਨ ਕੀਤਾ ਗਿਆ ਕਿ ਇੱਥੇ ਪੱਤਰਕਾਰੀ ਕਰਨਾ, ਅਸਲੀ ਪੱਤਰਕਾਰੀ ਕਰਨਾ, ਸਰਕਾਰੀ ਪੱਤਰਕਾਰੀ ਨਹੀਂ, ਅਸਲੀ ਪੱਤਰਕਾਰੀ ਕਰਨਾ ਅਫਗਾਨਿਸਤਾਨ ਜਾਂ ਹੋਰ ਦੁਨੀਆ ਦੇ ਜਿਹੜੇ ਮੁਲਕ ਨੇ ਜਿੱਥੇ ਇਸ ਟਾਈਮ ਚੱਕ ਥਲ ਹੋ ਰਹੀ ਹੈ, ਜਿੱਥੇ ਕੋਈ ਰਾਜ ਨਹੀਂ ਗਾ, ਕੋਈ ਸਰਕਾਰ ਨਹੀਂ ਗੀ, ਉਹਨਾਂ ਮੁਲਕਾਂ ਦੇ ਵਿੱਚ ਪੱਤਰਕਾਰੀ ਕਰਨ ਦੇ ਬਰਾਬਰ ਹੈ ਇੰਡੀਆ ਦੇ ਵਿੱਚ ਪੱਤਰਕਾਰੀ ਕਰਨਾ। ਸੋ ਉਹ ਲੋਕ ਬੜੇ ਮਹਾਨ ਲੋਕ ਸੀਗੇ ਜਿਨ੍ਹਾਂ ਨੇ ਪੱਤਰਕਾਰੀ ਦੇ ਦਰਮਿਆਨ ਆਪਣੀ ਜਾਨ ਗਵਾਈ। ਇਹਨਾਂ ਦੇ ਵਿੱਚੋਂ 14 ਬੀਬੀਆਂ ਸੀਗੀਆਂ। 108 ਬੰਦੇ ਜਿਹੜੇ ਨੇ ਉਹ ਦੱਸੇ ਗਏ ਨੇ, ਮਰਦ ਦੱਸੇ ਗਏ ਨੇ। ਤੇ 58% ਜਿਹੜੀਆਂ ਮੌਤਾਂ ਹੋਈਆਂ ਨੇ ਉਹ ਯੁੱਧ ਵਾਲੇ ਖੇਤਰ ਦੇ ਵਿੱਚ ਹੋਈਆਂ ਨੇ, ਜਿਨ੍ਹਾਂ ਦੇ ਵਿੱਚ ਗਾਜ਼ਾ ਆਪਾਂ ਕਹਿ ਸਕਦੇ ਹਾਂ। ਤੇ ਸੋ ਇਹ ਉਹ ਲੋਕ ਨੇ ਜਿਹੜੇ ਆਪਾਂ ਨੂੰ ਵੱਖ-ਵੱਖ ਥਾਵਾਂ ਤੋਂ ਜਾਣਕਾਰੀਆਂ। ਗੱਲ ਛਿੜੀ ਸੀ ਇਤਾਲਵੀ ਪੱਤਰਕਾਰ ਜਿਹੜੀ ਸਿਸੇਲੀਆ ਸਲਾ, ਇਤਾਲਵੀ ਪੱਤਰਕਾਰ ਨੂੰ ਤਹਿਰਾਨ ਨੇ ਲਿਆ ਸੀਗਾ ਹਿਰਾਸਤ ਦੇ ਵਿੱਚ। 13 ਦਸੰਬਰ ਨੂੰ ਉਹ ਪੱਤਰਕਾਰ ਵੀਜ਼ੇ ਤੇ ਆਈ ਸੀ ਈਰਾਨ ਦੇ ਵਿੱਚ, ਪਰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹਦਾ ਕੇਸ ਜਿਹੜਾ ਜਾਂਚ ਅਧੀਨ ਹੈ ਤੇ ਹੁਣ ਉਹ ਕਹਿੰਦੇ ਕਿ ਅਸੀਂ ਇਤਾਲਵੀ ਅੰਬੈਸੀ ਨੂੰ ਸੂਚਿਤ ਕਰ ਦਿੱਤਾ ਹੈ। ਇਹ ਵੀ ਦੱਸਿਆ ਗਿਆ ਕਿ ਪਰਿਵਾਰ ਦੇ ਨਾਲ ਉਹਦੀ ਗੱਲ ਵੀ ਕਰਾਈ ਗਈ ਹੈ ਤੇ ਈਰਾਨ ਪੁਲਿਸ ਨੇ ਸਲਾਹ ਨੂੰ ਤਹਿਰਾਨ ਦੇ ਵਿੱਚ ਹਿਰਾਸਤ ਦੇ ਵਿੱਚ ਲਿਆ। ਐਵਨ ਜੇਲ੍ਹ ਦੇ ਵਿੱਚ ਉਸ ਨੂੰ ਰੱਖਿਆ ਗਿਆ। ਉਹ ਇਟਲੀ ਦੇ ਵਿੱਚ ਇੱਕ ਅਖਬਾਰ ਹੈ ਅਲ ਫੋਜ਼ਿਲੀਓ, ਉਹਦੀ ਰਿਪੋਰਟਰ ਆ ਉਹ। ਖੈਰ, ਪ੍ਰੋਗਰਾਮ ਆਪਾਂ ਖਬਰ ਤੇ ਨਜ਼ਰ ਨੂੰ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਐਸੇ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ ਐਸੇ ਦੇ ਨਾਲ। ਤੇ ਪ੍ਰੋਗਰਾਮ ਦੇ ਵਿੱਚ ਕੁਝ ਜਾਣਕਾਰੀਆਂ ਸਾਂਝੀਆਂ ਕਰਨ ਤੋਂ ਬਾਅਦ, ਕੁਝ ਅਰਸੇ ਤੋਂ ਬਾਅਦ, ਇੱਕ ਬ੍ਰੇਕ ਤੋਂ ਬਾਅਦ ਫਿਰ ਆਪਾਂ ਰੁਖ ਕਰਾਂਗੇ, ਸਿਲਸਿਲਾ ਸ਼ੁਰੂ ਕਰਾਂਗੇ ਤੁਹਾਡੀਆਂ ਕਾਲਸ ਦਾ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।